ਸਾਹਿਬ ਨੇ ਤੇ ਦਰਿਆ ਨੂੰ ਕੁਝ ਬੰਦ ਕਰਤਾ। ਹਾਂਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ एवरीवन। ਅਸੀਂ ਅੱਜ ਸ਼ੁਰੂ ਕਰ ਰਹੇ ਹਾਂ ਪਿਛਲੀ ਸੀਆਰਫੀ ਪੂਰਨ ਭਗਤ ਕਾਦਰੀਆ ਦਾ ਕਿੱਸਾ ਜ਼ੁਬੈਰ ਸਾਹਿਬ ਦੀ ਗਾਈਡੈਂਸ ਚ, ਤੇ ਅੱਜ ਸ਼ੁਰੂ ਕਰਾਂਗਾ ਸੀਆਰਫੀ ਜ਼ੋਏ ਤੋਂ। ਤੇ ਉਹ ਹੀ ਚੱਲਦਾ ਪਿਆ, ਉਹਦੇ ਅਛਰਾਂ ਨੂੰ ਪੂਰਨ ਦੀ ਸਜ਼ਾ ਦਾ ਪਤਾ ਲੱਗਣਾ ਚੱਲਦਾ ਪਿਆ ਚੈਪਟਰ। ਇਜਾਜ਼ਤ ਸਾਹਿਬ, ਜ਼ੁਬੈਰ ਸਾਹਿਬ। ਹਾਂਜੀ ਹਾਂਜੀ ਹਾਂਜੀ। ਜ਼ੋਏ ਜ਼ੁਲਮ ਕੀਤਾ ਮਾਈ ਮਾਤਰੇ ਨੀ, ਪੂਰਨ ਭਗਤ ਬੋਲਦਾ ਪਿਆ। ਪੂਰਨ ਆਖਦਾ ਪੂਰੀ ਨਾ ਪਵੇ ਤੇਰੀ, ਮੰਦਾ ਘਾਤ ਕਮਾਇਓ ਹੀ ਨਾਲ ਮੇਰੇ। ਧਰਮ ਹਾਰਿਆ ਤੁਧ ਦਲੀਲ ਫੇਰੀ, ਜਿਹੜੀ ਬਣੀ ਮੈਨੂੰ ਸਿਰ ਜਲ ਸਮ। ਵਾਹ ਵਾਹ ਵਾਹ, ਮਰ ਜਾਏਗੀ ਰੋਂਦੜੀ ਮਾਈ ਮੇਰੀ। ਬਹੁਤ ਖੂਬਸੂਰਤ ਲੈਣਾ ਨੇ। ਕਾਦਰ ਯਾਰ ਜਲਾਦਾ ਨੂੰ ਕਹੇ ਪੂਰਨ, ਮਿਲ ਲੈਣ ਦਿਓ ਮੈਨੂੰ ਇੱਕ ਵੇਰੀ। ਮੈਨੂੰ ਕਰਬਲਾ ਯਾਦ ਆ ਗਿਆ, ਕਰਬਲਾ ਦੇ ਵਾਕੇ ਦੀ ਲੈਣਾ। ਜੀ ਐਨ ਅਰਜ਼ ਕੀਤੀ ਸ਼ਰਮਾ ਰਾਜੇ, ਕਰ ਤਰਸ ਜਲਾਦ ਖਿਲਾਉਂਦੇ ਨੀ। ਰਾਣੀ ਇਛਰਾਂ ਤੇ ਪੂਰਨ ਭਗਤ ਉੱਥੇ, ਜਾਂਦੀ ਵਾਰ ਦੇਵੀ ਮਿਲ ਰੋਂਦੇ ਨੀ। ਆਹੇ ਢੋਲ ਕੇ ਰਤ ਦਾ ਨੀਰ ਉੱਥੇ, ਦਿਲੋਂ ਹਿਰਸ ਜਹਾਨ ਦੀ ਧੋਂਦੇ ਨੀ। ਕਾਦਰ ਯਾਰ ਜਲਾਦ ਜਾ ਪਏ ਕਾਲੇ, ਐਵੇਂ ਮਾਂ ਪੁੱਤਰ ਵਿਦਾ ਹੁੰਦੇ ਨੀ। ਉਵੇਂ ਮਾਂ ਪੁੱਤਰ ਵਿਦਾ ਹੁੰਦੇ ਨੀ। ਹਾਂਜੀ, ਅਗਲੀ ਮੈਂ ਪੜ੍ਹ ਦੇਣਾ ਜੀ ਕਿ ਗੈਨ ਗਮ ਖਾਧਾ ਰਾਣੀ ਹੋਈ ਅੰਨੀ, ਆਹੀਂ ਮਾਰਦੀ ਰੱਬ ਦੇ ਦੇਖ ਬੂਹੇ। ਪੁੱਤਰ ਪਕੜ ਬਿਗਾਨਿਆਂ ਮਾਪਿਆਂ ਦੇ, ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ। ਉਹਦੇ ਦਸਤ ਸਹਿਕਾ ਕੇ ਵੱਢੇ ਉਹਨੇ, ਉਹਦੀ ਲੋਥ ਵਹਾਮ ਦੇ ਵਿੱਚ ਖੂਹੇ। ਕਾਦਰ ਯਾਰ ਆ ਲੂਣਾ ਨੂੰ ਦੇਣ ਰੱਤੂ, ਵੇਖ ਲਾਮ ਦੀ ਹਾਰ ਸ਼ਿੰਗਾਰ ਸੂਹੇ। ਇਹ ਥੋੜਾ ਫਰਕ ਹੋਏਗਾ ਤੁਹਾਡੇ ਨਾਲੋਂ, ਕਿਉਂਕਿ ਸਾਡੇ ਕੋਈ ਲਫ਼ਜ਼ ਅਲੱਗ ਨੇ। ਹਾਂਜੀ ਠੀਕ ਨਹੀਂ, ਠੀਕ ਹੈ, ਬਹੁਤਾ ਫਰਕ ਨਹੀਂ ਹੈਗਾ। ਹਾਂ, ਬਹੁਤਾ ਨਹੀਂ ਹੈ। ਜ਼ੋਏ ਜ਼ੁਲਮ ਕੀਤਾ ਮਾਈ ਮਾਤਰੇ ਨੇ, ਪੂਰਨ ਆਖਤਾ ਪੂਰੀ ਨਾ ਪਵੇ ਤੇਰੇ। ਹਾਲਾਂਕਿ ਜਿਹੜੇ ਇਹ ਜੋਗੀ ਨੇ, ਜਿਹੜੇ ਭਗਤ ਨੇ, ਉਹ ਕਹਿੰਦੇ ਨੇ ਜੀ ਉਹ ਬਦਦੁਆ ਨਹੀਂ ਦਿੰਦੇ ਕਿਸੇ ਨੂੰ। ਲੇਕਿਨ ਪੂਰਨ ਜਿਹੜਾ ਅਜੇ ਭਗਤ ਨਹੀਂ ਹੋਇਆ, ਉਹਨੂੰ ਗੋਰਖਨਾਥ ਨੇ ਭਗਤ ਕਰਨਾ। ਅਜੇ ਉਹ ਖਾਲੀ ਪੂਰਨ ਹੈ ਤੇ ਰਾਜਾ ਸਲਵਾਨ ਦਾ ਪੁੱਤਰ ਹੈ। ਇੱਥੇ ਉਹਨੂੰ ਕਰਸ ਕਰ ਰਿਹਾ। ਉਹ ਪੂਰਨ ਆਖਦਾ ਪਰ ਪੂਰੀ ਨਾ ਪਵੇ ਤੇਰੀ, ਮੰਦਾ ਗਾਤ ਕਮਾਇਓ ਹੀ ਨਾਲ ਮੇਰੇ। ਗਾਤ ਮੈਨੇ ਹੈਗਾ ਛੁਪ ਕੇ ਹਮਲਾ ਕਰਨਾ, ਜਾਂ ਪ੍ਰੋਪਰ ਔਰ suitable time for action or work, opportune moment। opportunity ਵੀ ਇਹਦਾ ਮਤਲਬ ਹੈ design, intention, aim, cover, ambush ਵੀ ਹੈ, ਇਹਦਾ troop ਵੀ ਹੈ, ਔਰ enmity ਵੀ ਹੈ, treachery ਵੀ ਹੈ। ਸਾਰੇ ਪਲੈਟਸ ਦੇ ਮੀਨਿੰਗ ਨੇ। ਜਾਨ ਆਫ ਪਲੈਟਸ ਜਿਹੜਾ 1885 ਹੈ ਉਹਦਾ ਮੇਰਾ ਡਿਕਸ਼ਨਰੀ ਛਪੀ ਸੀ, ਬਹੁਤ ਜ਼ਬਰਦਸਤ। ਮੰਦਾ ਗਾਤ ਕਮਾਇਓ ਹੀ ਨਾਲ ਮੇਰੇ, ਧਰਮ ਹਾਰਿਆ ਤੁਧ ਦਲੀਲ ਫੇਰੀ। ਤਾਂ ਇਹ ਜਿਹੜਾ ਹੈਗਾ ਪੂਰਨ ਧਰਮ ਤੇ ਖਲੋਤਾ ਹੈ। ਉਹ ਕਹਿੰਦਾ ਹੈ ਕਿ ਜਿਹੜੀ ਮਾਂ ਹੈ ਉਹ ਮਾਂ ਹੈ, ਜਿਹੜਾ ਪਿਓ ਹੈ ਉਹ ਪਿਓ ਹੈ। ਉਹ ਚ ਮਤਰੇਈ ਦਾ ਸਕੀ ਦਾ ਕੋਈ ਮਸਲਾ ਨਹੀਂ ਹੈ। ਔਰ ਮੈਂ ਧਰਮ ਦੇ ਉੱਤੇ ਤੇ ਉਹ ਉਹਨੂੰ ਕਹਿ ਰਿਹਾ ਕਿ ਤੂੰ ਧਰਮ ਹਾਰ ਗਈ ਹੈ। ਲੂਣਾ ਨੂੰ ਕਹਿ ਰਿਹਾ ਕਿ ਮੈਂ ਖਲੋਤਾ ਰਿਹਾ, ਜਿਹੜੀ ਬਣੀ ਮੈਨੂੰ ਸਿਰ ਜਾਲਸਾ ਮੈਂ। ਇਹ ਬਹੁਤ ਖੂਬਸੂਰਤ ਲਾਈਨ ਹੈ, ਕਮਾਲ ਹੈ ਕਿ ਉਹ ਡਿਪਰੈਸ ਨਹੀਂ ਹੋਇਆ। ਉਹਨੇ ਮਿੰਨਤਾਂ ਨਹੀਂ ਕੀਤੀਆਂ, ਬੈਗ ਨਹੀਂ ਕੀਤਾ। ਕਹਿੰਦਾ ਜੋ ਠੀਕ ਹੈ ਮੇਰੇ ਤੇ ਆਈ ਹੈ, ਜੋ ਰੱਬ ਨੇ ਮੇਰੇ ਤੇ ਸੁੱਟੀ ਹੈ ਉਹਨੂੰ ਮੈਂ ਗੁਜ਼ਾਰਾਂਗਾ, ਉਹਨੂੰ ਮੈਂ ਝੱਲਾਂਗਾ, ਉਹਨੂੰ ਮੈਂ ਬਰਦਾਸ਼ਤ ਕਰਾਂਗਾ। ਮਰ ਜਾਏਗੀ ਰੋਂਦੜੀ ਮਾਏ ਮੇਰੀ, ਕਾਦਰ ਯਾਰ ਜਲਾਦਾ ਨੂੰ ਕਹੇ ਪੂਰਨ,
ਮਿਲ ਲੈਣ ਦਿਓ ਮੈਨੂੰ ਇੱਕ ਵੇਰੀ। ਵਾਕਈ ਬੜਾ ਸੈਡ ਹੈ ਪੂਰਾ ਸਟੈਂਜ਼ਾ, ਇਜ਼ ਵੈਰੀ ਸੈਡ। ਹਾਂਜੀ ਕਿਸ਼ੋਰ ਜੀ। ਬਸ ਵਾਕਈ ਸਹੀ ਆਖਣੇ ਪਿਓ। ਔਰ ਇਹ ਜਿਹੜੀ ਲਾਈਨ ਹੀ ਜਿਹੜੀ ਬਣੀ ਮੇਰੀ ਮੈਨੂੰ ਸਰ ਜਾਲਸਾ ਮੈਂ, ਉਹ ਹਿੰਮਤ ਵੀ ਆਪਣੀ ਆਪਣੀ ਹਿੰਮਤ ਵਧਾਉਣਾ ਪਿਆ ਜਾਂ ਮਾਊ ਨਹੀਂ ਵਧਾਉਣਾ ਪਿਆ, ਇਹ ਨਹੀਂ ਪਤਾ ਚੱਲਣਾ ਪਿਆ। ਪਰ ਬਹੁਤ ਹੀ ਇੱਕਦਮ ਟੋਨ ਚੇਂਜ ਹੋਈ ਗਿਆ, ਕਿਉਂਕਿ ਇਸ ਤੋਂ ਪਹਿਲਾਂ ਉਹ ਥੁਕਣਾ ਪਿਆ ਸਾ, ਖਤ ਪੜੀ ਉਸ ਥੁੱਕੀ ਛੋੜਿਆ ਸਾ। ਔਰ ਕਿ ਲਬ ਕੀਤਾ ਉਹ ਲਫ਼ਜ਼ ਕੇ ਥਾ, ਉਹ ਲੱਭ ਸੁੱਟੀ। ਪਰ ਹੁਣ ਉਹ ਜਿਹੜਾ ਹੈ ਨਾ, ਉਸ ਥੋੜੀ ਹਿੰਮਤ ਵਧੀ ਉਸਨੀ। ਪਰ ਇਹ ਚੀਜ਼ ਮੇਰੀ ਚੰਗੀ ਲੱਗੀ ਕਿ ਉਸ ਉਹ ਤੁਸਾਂ की ट्रांसफॉर्मेशन होनी, मतलब शुरू हुई उसनी भक्ति पर वो दिसनी पी होना ਜਿਹੜੀ ਉਸਨੇ ਚੇਂਜ ਹੋਣਾ ਪਿਆ। ਬਸ ਹਾਂਜੀ ਸਹੀ ਸਾਹਿਬ ਜੀ। ਮੈਂ ਕਰਬਲਾ ਦਾ ਜ਼ਿਕਰ ਕੀਤਾ ਸੀ। ਬਸ ਮੈਂ ਜ਼ਿਕਰ ਕੀਤਾ ਸੀ ਕਿ ਉਹ ਹੀ ਇੱਕ ਤੁਸੀਂ ਖੜੇ ਹੋ ਆਪਣੀ ਗੱਲ ਤੇ ਲੇਕਿਨ ਇਹਦੇ ਚ ਇੱਕ ਲਾਈਨ ਜਿਹੜੀ ਮੈਨੂੰ ਬੜੀ ਫੈਸੀਨੇਟ ਕੀਤਾ ਹੈ ਕਿ ਧਰਮ ਨੂੰ ਤੇ ਦਲੀਲ ਨੂੰ ਇੱਕੋ ਲਾਈਨ ਦੇ ਵਿੱਚ ਜਿਸ ਤਰ੍ਹਾਂ ਲਿਖਿਆ ਨਾ, ਵੈਰੀ ਫੈਸੀਨੇਟਿੰਗ। ਮੈਨੂੰ ਬੜੀ ਲਾਈਨ ਪਸੰਦ ਆਈ ਹੈ ਕਿ ਧਰਮ ਹਾਰਿਆ ਤੁਧ ਦਲੀਲ ਫੇਰੀ, ਕਿਉਂਕਿ ਦੋਵੇਂ ਆਪੋਜ਼ਿਟ ਨੇ। ਧਰਮ ਤੇ ਦਲੀਲ ਦਾ ਕੋਈ ਆਪਸ ਚ ਕੰਟਰਾਸਟਿੰਗ ਵੈਲਿਊਜ਼ ਨਾ, ਫੈਕਲਟੀਜ਼ ਵੀ ਤੇ ਵੈਲਿਊਜ਼ ਵੀ ਤੇ ਟ੍ਰੈਡੀਸ਼ਨਸ ਵੀ। ਤੇ ਲੇਕਿਨ ਉਹ ਕਹਿ ਰਿਹਾ ਕਿ ਤੂੰ ਧਰਮ ਜਿਹੜਾ ਸੀ ਕਿ ਧਰਮੋਂ ਤੋਂ ਮੇਰੀ ਮਾਸ ਹੈ, ਤੂੰ ਧਰਮ ਨੂੰ ਵੀ ਰੱਦ ਕਰਤਾ ਤੇ ਦਲੀਲ ਕਿ ਤੂੰ ਦਲੀਲ ਜਿਹੜੀ ਮੈਂ ਦੇ ਰਿਹਾ ਸਾਂ ਜਾਂ ਜਿਹੜੀ ਦਲੀਲ ਬਣਦੀ ਹੈ ਮੰਤਕ ਜਾਂ ਇੰਟੈਲੈਕਟ ਬੇਸਡ, ਤੂੰ ਉਹਨੂੰ ਵੀ ਰੱਦ ਕਰਤਾ। ਔਰ ਰੱਦ ਕਰ ਕਿਉਂਕਿ ਉਹ ਜਿਹੜੀ ਉਹਨੇ ਆਪਣਾ ਵੰਗਾਂ ਟੁੱਟੀਆਂ ਦਿਖਾਈਆਂ, ਬਾਂਹ ਦਿਖਾਈ, ਉਹ ਇੱਕ ਐਵੀਡੈਂਸ ਹੈ ਨਾ ਫਿਜ਼ੀਕਲ ਜਿਹੜੀ ਨੇ ਦਿਖਾਈ ਹੈ। ਤੇ ਉਹ ਕਹਿ ਰਿਹਾ ਜਿਹੜੀ ਦਲੀਲ ਫੇਰਨ ਦਾ ਮਤਲਬ ਹੈ ਕਿ ਤੂੰ ਦਲੀਲ ਵੀ ਉਲਟੀ ਦਿੱਤੀ, ਯਾਨੀ ਕਿ ਉਹ ਦਲੀਲ ਨੂੰ ਤੂੰ ਮਿਸਯੂਜ਼ ਕੀਤਾ, ਜਿੱਥੋਂ ਮੈਨੂੰ ਸਮਝ ਲੱਗੀ। ਫੇਰਨਾ ਹੁੰਦਾ ਉਲਟ ਕਰਦੇ ਨਾ, ਕਿ ਤੂੰ ਦਲੀਲ ਉਲਟੀ ਗਲਤ ਇਸਤੇਮਾਲ ਕੀਤੀ। ਦਲੀਲ ਤੂੰ ਦਿੱਤੀ ਹੈ ਲੇਕਿਨ ਤੂੰ ਗਲਤ ਇਸਤੇਮਾਲ ਕੀਤਾ, ਜਿਵੇਂ ਤੂੰ ਧਰਮ ਨੂੰ ਗਲਤ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਮੈਨੂੰ ਲਾਈਨ ਬੜੀ ਫੈਸੀਨੇਟ ਕੀਤੀ। ਬਾਕੀ ਇਹ ਪੂਰਨ ਇਸ 6-8 ਲਾਈਨਾਂ ਦੇ ਵਿੱਚ ਬੜੀ ਕਮਾਲ ਦੀ ਲਫਾਜ਼ੀਅਤ ਜਿਹੜੀ ਹੈ ਨਾ ਦੀ, ਬਹੁਤ ਕਮਾਲ, ਬਹੁਤ ਕਮਾਲ। ਹਰ ਲਫ਼ਜ਼ ਜਿਹੜਾ ਨਾ ਇੱਕ ਇੱਕ ਲਾਈਨ ਦੇ ਵਿੱਚ ਬਿਲਕੁਲ ਮੋਤੀਆਂ ਤਰ੍ਹਾਂ ਚਮਕਦਾ ਪਿਆ। ਹਾਂਜੀ ਗੁਰਦਾਸ ਜੀ, ਜੀ ਆਇਆਂ ਨੂੰ ਜੀ। ਤੇ ਤੁਸੀਂ ਸਾਨੂੰ ਫਾਲੋ ਕਰੋ। ਅਸੀਂ ਜ਼ੋਏ ਵਾਲਾ ਬੰਦ ਪੜਿਆ। ਠੀਕ ਹੈ ਅਮਰਜੀਤ ਜੀ ਤੁਸੀਂ ਹੁਣ ਦੱਸੋ ਕੁਛ। ਹਾਂਜੀ, ਇਹ ਬੰਦ ਦੇ ਵਿੱਚ ਦੋ ਗੱਲਾਂ ਮੈਨੂੰ ਸਟ੍ਰਾਈਕ ਆਊਟ ਕੀਤੀਆਂ। ਇੱਕ ਤਾਂ ਹੈ ਕਿ ਪੂਰਨ ਆਖਦਾ ਪੂਰੀ ਨਾ ਪਵੇ ਤੇਰੀ, ਕਿ ਆਪਣੀ ਮਤਰੇਈ ਮਾਂ ਲੂਣਾ ਨੂੰ ਕਹਿੰਦਾ ਕਿ ਜੋ ਵੀ ਤੇਰੀ ਪਲਾਨ ਸੀ ਜਾਂ ਸਕੀਮ ਸੀ ਉਹ ਹੁਣ ਪੂਰੀ ਨਾ ਹੋਵੇ। ਜੋ ਵੀ ਉਹਦਾ ਮਕਸਦ ਸੀ ਲੂਣਾ ਦਾ ਇਹ ਸਾਰਾ ਕੁਝ ਕਰਨ ਦੇ, ਕਿ ਉਹ ਮਕਸਦ ਤੇਰਾ ਪੂਰਾ ਨਾ ਹੋ ਸਕੇ। ਔਰ ਦੂਸਰੀ ਜਿਹੜੀ ਕਿਸ਼ੋਰ ਜੀ ਨੇ ਗੱਲ ਕੀਤੀ ਹੈ ਨਾ, ਇਹ ਬੰਦ ਕਿ ਜਿਹੜੀ ਬਣੀ ਮੈਨੂੰ ਹੁਣ ਚੱਲਸਾਂ ਮੈਂ, ਕਿ ਜਿਹੜੀ ਸੌਰੀ ਫॉर ਇੰਟਰਪਟਿੰਗ। ਠੀਕ ਹੈ ਮੇਰੇ ਥੱਲੇ ਕੋਈ ਮਹਿਮਾਨ ਆ ਗਏ ਨੇ ਅਰਜੈਂਟ, ਤੇ ਮੈਂ ਜ਼ਰਾ ਉਹਨਾਂ ਕੋਲ ਜਾ ਰਿਹਾ। ਤੁਸੀਂ ਕੰਟੀਨਿਊ ਕਰੋ। ਅਗਰ ਮੈਂ ਨਹੀਂ ਆਂਦਾ ਵਾਪਸ, ਹੀ ਕੰਟੀਨਿਊ ਕਰੋ। ਮੈਂ ਵਾਪਸ ਆ ਕੇ ਟੇਕ ਕਰ ਲਾਂਗਾ ਥੱਲੇ ਉੱਪਰ ਥੋੜੀ ਦੇਰ ਤੱਕ। ਠੀਕ ਹੈ ਪਲੀਜ਼ ਕੰਟੀਨਿਊ। ਠੀਕ ਹੈ। ਸੋ ਮੈਂ ਇਹ ਗੱਲ ਕਰ ਰਿਹਾ ਸੀ ਕਿ ਪੂਰਨ ਕਹਿ ਰਿਹਾ ਕਿ ਜਿਹੜੀ ਬਣੀ ਮੈਨੂੰ ਹੁਣ ਚੱਲਸਾਂ ਮੈਂ, ਕਿ ਮੇਰੇ ਤੇ ਜੋ ਵੀ ਵਿਪਤਾ ਆਈ ਆ ਮੈਂ ਤਾਂ ਚੱਲ ਲਊਂਗਾ, ਲੇਕਿਨ ਮਰ ਜਾਏਗੀ ਰੋਂਦੜੀ ਮਾਂ ਮੇਰੀ, ਕਿ ਜਿਹੜੀ ਮਾਂ ਮੇਰੀ ਇੱਛਰਾ ਆ ਉਹਨੇ ਰੋਂਦੀ ਰੋਂਦੀ ਨੇ ਮਰ ਜਾਣਾ। ਮੇਰੇ ਤੇ ਜੋ ਹੋਵੇ ਸੋ ਹੋਵੇ, ਪਰ ਇਹਦਾ ਅਸਰ ਜਿਹੜਾ ਮੇਰੀ ਮਾਂ ਦੇ ਉੱਤੇ ਇਹ ਹੋਣਾ ਕਿ ਉਹਨੇ ਰੋ ਰੋ ਕੇ ਮਰ ਜਾਣਾ। ਮੈਂ ਤਾਂ ਇਸ ਤਰ੍ਹਾਂ ਥੋੜਾ ਕਰਕੇ ਦੇਖਿਆ। ਹਾਂ, ਉਹ ਕਹਿੰਦਾ ਮੈਂ ਤੇ ਜਾਲ ਲਵਾਂਗਾ, ਲੇਕਿਨ ਮੇਰੀ ਮਾਂ ਜਿਹੜੀ ਹੈ ਉਹ ਮਰ ਜਾਏਗੀ, ਉਹ ਉਹਦੇ ਕੋਲ ਬਰਦਾਸ਼ਤ ਨਹੀਂ ਹੋਣਾ। ਬਿਲਕੁਲ। ਹਾਂ, ਆਪਣੇ ਗੁਰਦਾਸ ਜੀ ਤੁਸੀਂ ਇਹ ਬੰਦ ਪੜੋ। ਜ਼ੋਏ ਅਲਾ ਜ਼ੁਲਮ ਕੀਤਾ ਮਾਏ ਮਾਤਰੇ ਨੀ। ਠੀਕ ਹੈ।
ਜ਼ੋਏ ਜ਼ੁਲਮ ਕੀਤਾ ਮਾਤਰੇ ਨੀ, ਪੂਰਨ ਆਖਦਾ ਪੂਰੀ ਨਾ ਪਵੇ ਤੇਰੀ। ਮੰਦਾ ਹਾਲ ਕਮਾਇਆ ਈ ਨਾਲ ਮੇਰੇ, ਧਰਮ ਹਾਰ ਕੇ ਤੁਧ ਦਲੀਲ ਫੇਰੀ। ਜਿਹੜੀ ਬੰਸੀ ਮੈਨੂੰ ਹੁਣ ਝਲਸਾ ਮੈਂ, ਮਰ ਜਾਏਗੀ ਰੋਂਦੜੀ ਮਾਈ ਮੇਰੀ। ਕਾਦਰ ਯਾਰ ਜਲਾਦਾਂ ਨੂੰ ਕਹੇ ਪੂਰਨ, ਮੈਲ ਲੈਣ ਦਿਓ ਮੈਨੂੰ ਇੱਕ ਵੇਰੀ। ਮਿਲ ਲੈਣ ਦਿਓ ਮੈਨੂੰ ਇੱਕ ਵੇਰੀ। ਹਾਂਜੀ, ਤੇ ਇਹਦੇ ਬਾਰੇ ਕੋਈ ਵਿਚਾਰ ਤੁਸੀਂ ਕਰਨਾ ਚਾਹੋਗੇ ਗੁਰਦਾਸ ਜੀ, ਜੋ ਪੜ੍ਹਿਆ ਤੁਸੀਂ? ਇਹਦੇ ਦਲੀਲ ਜਿਹੜੀ ਹੁੰਦੀ ਹੈ ਉਹਦੀ, ਵੀ ਮੈਨੂੰ ਆਖਰੀ ਵਾਰ ਮੇਰਾ ਮੇਲਾ ਹੋ ਲੈਂਦੇ ਹੋ। ਤੇ ਬਾਕੀ ਮੈਂ ਥੋੜਾ ਜਿਹਾ ਮਿਸ ਕਰ ਗਿਆ ਜਿਹੜੇ ਤੁਸੀਂ ਗੱਲ ਪਹਿਲਾਂ ਕੀਤੀ ਸੀ ਧਰਮ ਦੇ ਬਾਰੇ, ਤੇ ਉਹਦਾ ਨੀ ਮੈਨੂੰ ਖਿਆਲ ਕੀ ਸੀ, ਪਰ ਇਹ ਉਹਦੀ ਦਲੀਲ ਆ ਉਹਦੀ, ਬਸ ਉਹਦੀ ਆਸ ਹੈ, ਉਹਨੂੰ ਪਤਾ ਉਹਦੇ ਨਾਲ ਕੀ ਹੋਣਾ, ਤੇ ਰਾਜੇ ਨੇ ਮੰਨਣਾ ਨਹੀਂ, ਜੋ ਮਰਜ਼ੀ ਉਹ ਕਹਿ ਲਵੇ। ਤੇ ਠੀਕ ਹੈ, ਬਸ ਗਾ ਪੜੋ ਤੁਸੀਂ। ਹਾਂਜੀ, ਆਪਣੇ ਪਹਿਲੇ ਕਿਸ਼ੋਰ ਜੀ ਤੁਸੀਂ ਪੜੋ। ਐਨ ਗਰਜ਼ ਕੀਤੀ ਸ਼ਰਮਾ ਰਾਜੇ। ਐਨ ਅਰਜ਼ ਕੀਤੀ ਸ਼ਰਮਾ ਰਾਜੇ, ਕਰ ਤਰਸ ਜਲਾਦ ਖਲਾਉਂਦੇ ਨੀ। ਰਾਣੀ ਇਛਰਾਂ ਤੇ ਪੂਰਨ ਭਗਤ ਉੱਥੇ, ਜਾਂਦੀ ਵਾਰ ਦੋਵੇਂ ਮਿਲ ਰੋਂਦੇ ਨੀ। ਆਹੇ ਡੋਲ ਕੇ ਰਤ ਦਾ ਨੀਰ ਉੱਥੇ, ਦਿਲੋਂ ਹਿਰਸ ਜਹਾਨ ਦੀ ਢੋਂਦੇ ਨੀ। ਕਾਦਰ ਯਾਰ ਜਲਾਦ ਜਾ ਪਏ ਕਾਲੇ, ਉਵੇਂ ਮਾਂ ਪੁੱਤਰ ਵਿਦਾ ਹੁੰਦੇ ਨੀ। ਐਨ ਅਰਜ਼ ਕੀਤੀ ਸ਼ਰਮਾ ਰਾਜੇ, ਹਾਲਾਂਕਿ ਇਹਨੂੰ ਐਡੀ ਵੱਡੀ ਸਜ਼ਾ ਹੋ ਗਈ ਹੈ ਤੇ ਅਜੇ ਵੀ ਉਹ ਸ਼ਰਮਾ ਰਿਹਾ ਹੈ। ਯਾਨੀ ਕਿ ਉਹਨੇ ਜਿਹੜਾ ਆਪਣਾ ਉਹਦਾ ਸਹਿਜ ਸੁਭਾਅ ਸੀ, ਜਿਹੜੀ ਉਹਦੇ ਕਰੈਕਟਰ ਦੀ ਨੇਚਰ ਹੈਗੀ ਸੀ, ਉਹ ਨਹੀਂ ਉਹਨੇ ਛੱਡੀ। ਕੋਈ ਫਲੇਅਰ ਅਪ ਨਹੀਂ ਹੋਇਆ, ਕੋਈ ਗਾਲ ਮੰਦੇ ਤੇ ਨਹੀਂ ਆਇਆ, ਕੋਈ ਇਸ ਤਰ੍ਹਾਂ ਦਾ ਉਹਨੇ ਆਪਣੇ ਪਿਓ ਨੂੰ ਕੁਛ ਨਹੀਂ ਕਿਹਾ। ਕਰ ਤਰਸ ਜਲਾਦ ਖਲਾਉਂਦੇ ਨਹੀਂ, ਉਹਨੇ ਅਰਜ਼ ਕੀਤੀ ਹੈ ਤੇ ਜਲਾਦ ਜਿਹੜੇ ਨੇ ਉਹ ਖੜੇ ਹੋ ਜਾਂਦੇ ਨੇ, ਅਜੇ ਲੈ ਕੇ ਨਹੀਂ ਜਾਂਦੇ ਉਹਨੂੰ। ਰਾਣੀ ਇਛਰਾ ਤੇ ਪੂਰਨ ਭਗਤ ਉੱਥੇ, ਜਾਂਦੀ ਵਾਰ ਦੋਵੇਂ ਮਿਲ ਰੋਂਦੇ ਨੇ। ਆਹੀ ਡੋਲ ਕੇ ਰਤ ਦਾ ਨੀਰ ਉੱਥੇ, ਦਿਲੋਂ ਹਿਰਸ ਜਹਾਨ ਦੀ ਧੋਂਦੇ ਨੇ। ਬਹੁਤ ਕਮਾਲ ਲਾਈਨ ਹੈ ਕਿ ਇਸ ਦੁਨੀਆ ਦਾ ਜਿਹੜਾ ਲਾਲਚ ਹੈ, ਉਹਨੂੰ ਅਗਰ ਤੁਸੀਂ ਸਾਫ਼ ਕਰਨਾ ਤੇ ਰਤ ਜਿਹੜਾ ਹੈ, ਜਿਹੜਾ ਲਹੂ ਹੈ, ਉਹਦੇ ਤੁਹਾਨੂੰ ਅਥਰੂ ਵਗਾਣੇ ਪੈਣਗੇ। ਯਾਨੀ ਕਿ ਬਹੁਤ ਜ਼ਿਆਦਾ ਇੱਕ ਸਫਰਿੰਗ ਚੋਂ, ਇੱਕ ਪੇਨ ਚੋਂ, ਇੱਕ ਦਰਦ ਦੇ ਵਿੱਚੋਂ, ਕੁਰਬਾਨੀ ਚੋਂ ਲੰਘਣਾ ਪਏਗਾ। ਆਹੀ ਡੋਲ ਕੇ ਆਹਾਂ ਭਰ ਰਹੇ ਨੇ ਉਹ, ਔਰ ਲਹੂ ਦੇ ਅਥਰੂ ਵਗਾ ਰਹੇ ਨੇ, ਔਰ ਇਹਦੇ ਨਾਲ ਉਹ ਹਿਰਸ ਜਹਾਨ ਦੀ ਧੋਂਦੇ ਨੇ। ਹਿਰਸ ਜਹਾਨ ਤੋਂ ਮੁਰਾਦ ਰਾਜਾ ਸਲਵਾਨ ਨੂੰ ਵੀ ਹੈ ਦੀ ਕਰਨੀ ਜਿਹੜੀ ਹੈ, ਉਹਦੇ ਜਿਹੜੇ ਕਰਮ ਨੇ, ਜੋ ਉਹਨੇ ਇਹਨਾਂ ਦੇ ਨਾਲ ਕੀਤਾ, ਤੇ ਜੋ ਲੂਣਾ ਨੇ ਕੀਤਾ, ਉਸ ਨੂੰ ਵੀ ਵਾਸ਼ ਕਰ ਦਿੱਤਾ ਉਹਨਾਂ ਨੇ। ਕਾਦਰ ਯਾਦ ਜਲਾਦ ਜਾਂ ਪਏ ਕਾਲੇ, ਉਵੇਂ ਮਾਂ ਪੁੱਤਰ ਵਿਦਾ ਹੁੰਦੇ ਨੇ। ਉਹ ਕਾਲੇ ਪੈ ਰਹੇ ਨੇ ਕਿਉਂਕਿ ਬਾਦਸ਼ਾਹ ਦਾ ਹੁਕਮ ਹੈ ਕਿ ਫੌਰਨ ਇਹਨੂੰ ਸਜ਼ਾ ਦਿਓ, ਡਿਲੇ ਨਹੀਂ ਕੀਤਾ ਜਾ ਸਕਦਾ। ਤੇ ਮਾਂ ਬਾਪ ਉਹ ਪੁੱਤਰ ਤੇ ਜਿਹੜੀ ਇਹ ਮਾਂ ਹੈ, ਉਹ ਇੱਕ ਦੂਜੇ ਨੂੰ ਵਿਦਾ ਕਰਦੇ ਨੇ। ਹਾਂਜੀ, ਬੰਦੇ ਤੇ ਅੱਜ ਥੋੜੇ ਅਸੀਂ। ਹਾਂਜੀ, ਨਹੀਂ ਪਰ ਇਹ ਜਿਹੜਾ ਲਫ਼ਜ਼ ਇਸਤੇਮਾਲ ਹੋਇਆ ਰਤ ਦੇ ਨੀਰ ਜਾਂ ਰਤ ਦਾ ਨੀਰ, ਇਹ ਖੂਨ ਨੇ ਆਂਸੂ ਜਿਹੜੇ ਮਤਲਬ ਇਹ ਜਿਹੜਾ ਮੈਟਾਫਰ ਆ, ਇਹ ਇਸ ਨਾਲ origin ਤੁਸਾਂ ਕੀ ਪਤਾ ਆ ਜ਼ੁਬੈਰ ਸਾਹਿਬ? ਦੂਈ ਗੱਲ ਇਹ ਹੈ ਕਿ ਉਹ ਜਿਹੜੀ ਗੱਲ ਤੁਸਾਂ ਕਰਨੇ ਪਿਓ ਕਿ
दुनिया ना हिरस ते थया पर जिंदगी भी एक या जिंदगी बंदे नी ओ भी दुनिया ना हिरसा ना क्योंकि ए उसने प्यो ते या जलाद ते उसकी मारने आस्ते कीनी ते गशना पिया जिसना मतलब आ के दुनिया सू या इस जहान सू उसना राबता या कटना पिया ते ओ भी एक हिरस ही थया कि इस दुनिया नी जिंदगी भी जेड़ी ते मिकी ए भी लगना पिया कि खाली राजे सलवान या लूणा नी गल भी होनी पी पर नाल ए गल भी होनी पी कि तुसां की इस जिंदगी नाल भी तुसां की कोई लगाव नहीं होना चाहिए। रत दे जेड़े आंसू ने ना रत दे नीर ਇਹ ਤੇ ਮੈਟਾਫਰ ਹੈ ਪ੍ਰੈਕਟੀਕਲੀ ਤੇ ਜ਼ਾਹਰ ਹੈ ਇਸ ਤਰ੍ਹਾਂ ਨਹੀਂ ਹੋਏਗਾ ਲਿਟਰਲੀ ਲੇਕਿਨ ਇਹਦਾ ਮਤਲਬ ਇਹੀ ਹੈ ਕਿ ਬਹੁਤ ਹੀ ਤਕਲੀਫ ਇੰਨੀ ਜ਼ਿਆਦਾ ਤਕਲੀਫ ਕਿ ਲੱਗੇ ਕਿ ਜਿਵੇਂ ਉਹਦੇ ਜਿਹੜਾ ਲਹੂ ਹੈ ਉਹੀ ਉਹਦੀ ਅੱਖਾਂ ਚੋਂ ਡਿੱਗਣਾ ਸ਼ੁਰੂ ਹੋ ਗਿਆ ਅਥਰੂਆਂ ਦੀ ਜਗ੍ਹਾ ਤੇ ਜਿਹੜੀ ਹਿਰਸ ਜਹਾਨ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤੇ ਸਾਰੀ ਜਿਹੜੀ ਕਿਤਾਬ ਹੈ ਪੂਰਨ ਭਗਤ ਦੀ ਉਹ ਇਹਦੇ ਉੱਤੇ ਹੀ ਖਲੋਤੀ ਹੋਈ ਹੈ ਕਿ ਜਿਹੜੇ ਨਾਥ ਜੋਗੀ ਨੇ ਉਹ ਤੇ ਦੁਨੀਆ ਦੇ ਵਿੱਚ ਨਹੀਂ ਰਹਿੰਦੇ ਉਹ ਤੇ ਟਿੱਲਾ ਜੋਗੀਆਂ ਰਹਿੰਦੇ ਨੇ ਉਹਨਾਂ ਨੇ ਦੁਨੀਆ ਨੂੰ ਛੱਡ ਦਿੱਤਾ ਹੈ ਆਪਣਾ ਅਲੱਗਾ ਜਿਹੜਾ ਹੈ ਇੱਕ ਜਹਾਨ ਛੋਟਾ ਜਿਹਾ ਵਸਾਇਆ ਔਰ ਹਿਰਸ ਦੀ ਵਜ੍ਹਾ ਨਾਲ ਹੀ ਛੱਡਿਆ ਉਹਨਾਂ ਨੇ ਉਹ ਜੋਗੀਆਂ ਨੇ ਇਹਨੂੰ ਹਿਰਸ ਦੀ ਵਜ੍ਹਾ ਨਾਲ ਹੀ ਜਹਾਨ ਛੱਡਿਆ ਵੈਸੇ ਬਾਬਾ ਗੁਰੂ ਨਾਨਕ ਨੇ ਇਸ ਚੀਜ਼ ਨੂੰ ਬਹੁਤ ਜ਼ਿਆਦਾ ਪਸੰਦ ਨਹੀਂ ਕੀਤਾ ਕਿ ਤੁਸੀਂ ਜਹਾਨ ਨੂੰ ਛੱਡ ਦਿਓ ਉਹ ਕਹਿੰਦੇ ਨੇ ਅਮਰਜੀਤ ਜੀ ਵੀ ਮੇਰੀ ਜਿਹੜੇ ਗੱਲ ਨੂੰ ਕਰਨਗੇ ਸੈਕੰਡ ਉਹ ਕਹਿੰਦੇ ਨੇ ਕਿ ਤੁਸੀਂ ਇਸ ਜਹਾਨ ਵਿੱਚ ਹੀ ਰਹੋ ਜਹਾਨ 'ਚ ਰਹਿ ਕੇ ਹਿਰਸ ਨਾਲ ਲੜੋ ਛੱਡ ਦੇਣਾ ਜੋਗੀ ਹੋ ਜਾਣਾ ਫਕੀਰ ਹੋ ਜਾਣਾ ਵੈਰਾਗੀ ਹੋ ਜਾਣਾ ਇਹ ਕਹਿੰਦੇ ਨੇ ਇਹਦੇ ਨਾਲ ਦੁਨੀਆ ਨੂੰ ਕੀ ਫਰਕ ਪਏਗਾ ਤੁਸੀਂ ਤੇ ਦੁਨੀਆ ਛੱਡ ਦਿੱਤੀ ਦੁਨੀਆ ਫਿਰ ਉਂਝ ਹੀ ਚਲੀ ਜਾ ਰਹੀ ਹੈ ਧਰੋ ਤੇ ਖਲੋਤੀ ਹੋਈ ਹੈ ਹਿਰਸ ਤੇ ਖਲੋਤੀ ਹੈ ਤੇ ਉਹ ਬਾਬਾ ਨਾਨਕ ਜੀ ਜਿਹੜੇ ਨੇ ਵਿੱਚ ਹੀ ਰਹੇ ਨੇ ਵਿੱਚ ਰਹਿ ਕੇ ਉਹਨਾਂ ਨੇ ਉਸ ਦੁਨੀਆ ਨੂੰ ਤਬਦੀਲ ਕੀਤਾ ਉਹ ਮੇਰਾ ਖਿਆਲ ਹੈ ਉਹ ਕੰਮ ਜ਼ਿਆਦਾ ਔਖਾ ਹੈ ਲੇਕਿਨ ਬਹਰਹਾਲ ਹਿਰਸ ਜਹਾਨ ਦੀ ਉਹਨਾਂ ਨੇ ਜਿਹੜੀ ਧੋ ਦਿੱਤੀ ਹੈ ਉਹ ਆਪਣੇ ਅਥਰੂਆਂ ਬਹੁਤ ਹੀ ਇੱਕ ਯਾਨੀ ਕਿ ਉਹਨੇ ਤੇ ਆਪਣੇ ਹੱਥ ਪੈਰ ਵੜਾ ਦਿੱਤੇ ਪੂਰਨ ਨੇ ਤੇ ਹਿਰਸ ਜਹਾਨ ਦੀ ਉਹਨੇ ਇਸ ਤਰ੍ਹਾਂ ਧੋਤੀ ਇਹੀ ਲਾਈਨ ਹੈ ਇਹਦੇ ਵਿੱਚ ਜ਼ਿਆਦਾ ਡਿਸਕਸ ਕਰਨ ਵਾਲੀ ਹਾਂਜੀ ਅਮਰਜੀਤ ਜੀ ਤੁਸੀਂ ਦੱਸੋ ਹਾਂਜੀ ਮੈਂ ਵੀ ਇਸੇ ਤਰ੍ਹਾਂ ਸੋਚ ਰਿਹਾ ਸੀ ਇਹ ਲਾਈਨ ਬੜੀ ਅਹਿਮ ਹੈ ਕਿ ਦੋਵੇਂ ਪੂਰਨ ਔਰ ਇਛਰਾ ਮਾਂ ਪੁੱਤਰ ਰਲ ਕੇ ਆਹਾਂ ਮਾਰ ਰਹੇ ਨੇ ਔਰ ਅੱਖਾਂ ਵਿੱਚੋਂ ਲਹੂ ਦੇ ਅਥਰੂ ਕਹਿੰਦੇ ਨੇ ਜਿਸ ਤਰ੍ਹਾਂ ਕਿ ਵਗਾ ਰਹੇ ਨੇ ਔਰ ਉਸ ਦੇ ਨਾਲ ਆਪਣੇ ਇਹਨਾਂ ਦੋਹਾਂ ਦੇ ਦਿਲ ਦੇ ਵਿੱਚ ਜੋ ਇੱਕ ਹਿਰਸ ਸੀ ਜਹਾਨ ਦੀ ਆਸ ਉਮੀਦ ਸੀ ਇੱਕ ਵਿਸ਼ ਸੀ ਕਿ ਅਸੀਂ ਮਾਂ ਪੁੱਤਰ ਇਕੱਠੇ ਹੋ ਕੇ ਰਹਿਣ ਦੀ ਜੋ ਦੁਨੀਆ ਨੂੰ ਮੰਨਣ ਦੀ ਪਿਆਰ ਮੁਹੱਬਤ ਦੇ ਨਾਲ ਜੋ ਇਹਨਾਂ ਦੀ ਹਿਰਸ ਸੀ ਉਹ ਹੁਣ ਖਤਮ ਕਰ ਰਹੇ ਨੇ ਦੇਖੋ ਇਹਦੀ ਤੇ ਉਮਰ 12 ਸਾਲ ਦੀ ਹੈ ਵਿਚਾਰੇ ਪੂਰਨ ਦੀ ਤਾਂ ਔਰ ਮਾਂ ਨੇ ਤਾਂ ਪਹਿਲੀ ਵਾਰੀ ਦੇਖਿਆ ਤੇ ਇਹਨਾਂ ਦੀ ਜੋ ਤਮੰਨਾ ਸੀ ਇਹਨਾਂ ਦੇ ਦਿਲ ਦੇ ਵਿੱਚ ਕਿ ਇਸ ਤਰ੍ਹਾਂ ਹੋਏਗਾ ਦੁਨੀਆ ਵਿੱਚ ਰਵਾਂਗੇ ਉਹ ਰਾਜਾ ਬਣੇਗਾ ਪੂਰਨ ਕਦੀ ਇਹ ਜਿਹੜੀ ਤਮੰਨਾ ਉਹ ਵਿਸ਼ ਉਹਨਾਂ ਦੀ ਉਹ ਖਤਮ ਹੋ ਰਹੀ ਆ ਔਰ ਅਥਰੂਆਂ ਦੇ ਨਾਲ ਖਤਮ ਹੋਈ ਜਾ ਰਹੀ ਆ ਬੜਾ ਮੈਟਾਫੋਰਿਕਲ ਕੰਮ ਹੈ ਸਭ ਹਾਂਜੀ ਗੁਰਦਾਸ ਜੀ ਜਿਹੜੀ ਆਪਾਂ ਰੱਤ ਦੀ ਗੱਲ ਕੀਤੀ ਹੈ ਨਾ ਜਿਹੜਾ ਲਾਲ ਰੰਗ ਹੁੰਦਾ ਹੈ ਨਾ ਇਹ ਆਪਾਂ ਉਦਾਂ ਹੀ ਇੱਕ ਕਹਿਰ ਦੇ ਨਾਲ ਸੰਬੰਧ ਲਾਉਂਦੇ ਆ ਨਾ ਜੋੜਦੇ ਆ ਜਦ ਕੋਈ ਲਾਲ ਹੋ ਜਾਵੇ ਜਾਂ ਕਹਿ ਜਾਵੇ ਕਿ ਸਮੁੰਦਰ ਲਾਲ ਹੋ ਗਿਆ ਉਹ ਕਾਇਨਾਤ ਅਖੀਰ ਆ ਜਾਂਦੀ ਆ ਹਨਾ ਕੋਈ ਮੌਤ ਦਾ ਸੁਨੇਹਾ ਆਉਂਦਾ ਸੋ ਇਹ ਰੱਤ ਜਿਹੜਾ ਉਹਨੇ ਕਿਹਾ ਇਹ
ਉਹ ਐਂਡ ਹੀ ਆ। ਤੇ ਇਹਦੇ ਤੋਂ ਮੈਨੂੰ ਥੋੜ੍ਹੀ ਜਿਹੀ ਹੁਣ ਗੱਲਾਂ ਸੁਣਦਿਆਂ ਨੂੰ ਚੇਤਾ ਆਇਆ ਜਦ ਮਹਾਰਾਜਾ ਦਲੀਪ ਸਾਹਮ ਤੇ ਰਾਣੀ ਜਿੰਦਾ ਦੀ ਮੁਲਾਕਾਤ ਹੋਈ ਜਦ ਇੱਧਰ ਗੋਰੇ ਲੈ ਆਏ ਸੀ, ਉਹਨਾਂ ਦੀ ਵੀ ਮੁਲਾਕਾਤ ਇਸੇ ਤਰੀਕੇ ਨਾਲ ਹੋ ਗਈ। ਸੈਕਿੰਡ ਹੈਂਡ ਡਿਫਰੈਂਸ ਸੀਗੇ ਹਨਾ, ਪਰ ਥੋੜੀ ਜਿਹੀ ਸੀਮ ਜਿਹੜੀ ਮੈਨੂੰ ਦਿਸੀ ਉਹ ਮੈਨੂੰ ਲਿੰਕ ਚ ਥੋੜਾ ਜਿਹਾ ਲੱਗਾ। ਤੇ ਦੂਜੀ ਗੱਲ ਜਿਹੜੀ ਤੁਸੀਂ ਨਾਥ ਜੋਗੀਆਂ ਦੀ ਕਹੀ, ਹਾਂ ਗੁਰੂ ਨਾਨਕ ਨੇ ਕਿਹਾ ਸੀ ਕਿ ਵੀ ਤੁਸੀਂ ਇਹ ਜਿਹੜੀ ਤਪੱਸਿਆ ਕਰਦੇ ਆ ਰਿੱਧੀਆਂ ਸਿੱਧੀਆਂ ਪਾਉਣ ਲਈ, ਉਹਦੇ ਅਗੇਂਸਟ ਸੀ। ਪਰ ਜਿਹੜਾ ਨਾਥ ਜੋਗੀ ਆ, ਗੋਰਖਨਾਥ ਆ ਜਾਂ ਭਗਤ ਇਹ ਪੂਰਨ ਭਗਤ ਨਾਥ ਬਣੇ, ਇਹਨਾਂ ਦੀ ਹਿਸਟਰੀ ਇਹੋ ਹੀ ਆ। ਬੋਧੀ ਥੋੜੇ ਜਿਹੇ ਵਿੱਚ ਤੁਸੀਂ ਇਸਲਾਮ ਦਾ ਇਹ ਵੀ ਅਸਰ ਕਰ ਸਕਦੇ ਆ, ਜਾਂ ਪਹਿਲਾਂ ਜੱਦੀ ਕਦੀਮੀ ਜਿਹੜੇ ਧਰਮ ਹੈਗੇ ਆ ਉਹਨੇ ਬਾਹਰ ਗੁਫਿਆਂ 'ਚ ਜਾ ਕੇ ਰਹਿਣਾ, ਤੇ ਉਹਨਾਂ ਦੀਆਂ ਜਗ੍ਹਾ ਡੇਰੇ ਜਿਹੜੇ ਹੈਗੇ ਹੁਣ ਵੀ ਹੈਗੇ ਉਹਨਾਂ ਦੇ ਨਾਵਾਂ ਤੇ ਜਿਹੜੇ ਆ, ਇਹਨੂੰ ਮਿਟੇ ਨਹੀਂ ਹੈਗੇ। ਭਾਵੇਂ ਆਪਾਂ ਧਰਮ ਬਦਲੇ ਜਾਂ ਬੋਧੀ ਬਣ ਗਏ, ਬੋਧੀ ਤਾਂ ਚਲੇ ਗਏ, ਸਿੱਖ ਹਿੰਦੂ ਮੁਸਲਮਾਨ ਤਾਂ ਹੈ, ਪਰ ਉਹਨਾਂ ਦੇ ਜਿਹੜੇ ਥਾਂ ਹੈਗੇ ਹਜੇ ਵੀ ਕਾਇਮ ਹੈਗੇ ਚੜ੍ਹਦੇ ਪੰਜਾਬ 'ਚ। ਤੇ ਉਹਨਾਂ ਦੇ ਜਿਹੜੇ ਇਨਫਲੂਐਂਸ ਸੀਗਾ ਕਾਫੀ ਡੂੰਘਾ ਸੀ, ਤੇ ਉਹ ਸਟੋਰੀ 'ਚ ਤਾਂ ਜ਼ਰੂਰ ਆਉਂਦਾ ਹੀ ਆ। ਤੇ ਮੈਨੂੰ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਜਦੋਂ ਮੈਂ ਜ਼ਿਆਦਾ ਨਹੀਂ ਗੱਲ ਕੀਤੀ ਕਿਉਂਕਿ ਉਹ ਅਗਲੇ ਬੰਦਾਂ 'ਚ ਆਪੇ ਹੀ ਆਪਣੇ ਆਪ ਆ ਜਾਣੀ ਹੈ। ਸਾਡੀ ਗੱਲ ਸਹੀ ਹੈ। ਉਹ ਤੇ ਬਹੁਤ ਬਹੁਤ ਪਾਵਰਫੁਲ ਇੱਕ ਇੰਸਟੀਟਿਊਸ਼ਨ ਸੀ ਜੋਗੀਆਂ ਦਾ, ਜਿੱਥੇ ਪੂਰਨ ਭਗਤ ਵੀ ਜਾ ਕੇ ਰਿਹਾ, ਤੇ ਪੂਰਨ ਭਗਤ ਐਕਚੁਅਲੀ ਜੋਗੀ ਹੋ ਗਿਆ ਸੀ ਨਾ। ਤੇ ਉਹ ਔਰ ਸਭ ਤੋਂ ਵੱਡਾ ਜਿਹੜਾ ਹੈ ਉਹ ਕਿ ਰਾਂਝਾ ਉੱਤੇ ਜੋਗ ਲੈਣ ਗਿਆ। ਜੋ ਇਹਦਾ ਮਤਲਬ ਹੈ ਕਿ ਉਹ ਸਭ ਤੋਂ ਵੱਡੇ ਸਨ, ਜਾਂ ਉਹ ਸਮਝਦਾ ਸੀ ਕਿ ਉਹਨਾਂ ਕੋਲ ਜਾਣਾ ਜ਼ਰੂਰੀ ਹੈ। ਤੇ ਕੰਨ ਵੀ ਪੜਵਾਏ ਉਹਨੇ, ਕੰਨ ਕੱਪੇ ਵੀ ਕਿਹਾ ਗਿਆ ਉਹਨਾਂ ਨੂੰ, ਕੰਨ ਕੱਟੇ ਵੀ ਕਿਹਾ ਗਿਆ, ਤੇ ਪੂਰਾ ਜੋਗੀ ਜਿਹੜਾ ਉਹ ਬਣਿਆ। ਤੇ ਉਹ ਹੈ ਸੀ ਬੜਾ, ਉਹ ਸੀ ਸਾਰਾ ਆਏਗਾ ਕਿਉਂਕਿ ਜਿਹੜਾ ਉਹਦੇ ਹੱਥ ਪੈਰ ਜੋੜ ਕੇ ਉਹਨੂੰ ਜਦੋਂ ਜਿਉਂਦਾ ਕਰੇਗਾ ਗੋਰਖਨਾਥ, ਉਹ ਇੱਕ ਬਹੁਤ ਹੀ ਪਾਵਰਫੁਲ ਮੈਟਾਫਰ ਬਣਦਾ ਹੈ। ਉਹਦੀਆਂ ਫਿਲੋਸੋਫੀਕਲ ਮੀਨਿੰਗਸ ਵੀ ਬਹੁਤ ਜ਼ਿਆਦਾ ਨੇ। ਤੇ ਆਪਣੇ ਅਮਰਜੀਤ ਜੀ ਹੈ, ਹੁਣ ਅਗਲਾ ਬੰਦ ਪੜੋ ਤੁਸੀਂ। ਹਾਂਜੀ। ਗੈਨ ਗਮ ਖਾਦਾ ਰਾਣੀ ਹੋਈ ਅੰਨੀ, ਆਹੀ ਮਾਰਦੀ ਰੱਬ ਦੇ ਦੇਖ ਬੂਹੇ, ਪੁੱਤਰ ਪਕੜ ਬੇਗਾਨਿਆਂ ਮਾਪਿਆਂ ਦੇ, ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ, ਉਹਦੇ ਦਸਤ ਸਹਕਾ ਕੇ ਵੱਢੇ ਉਹਨੇ, ਉਹਦੀ ਲੋਥ ਵਹਾਮ ਦੇ ਵਿੱਚ ਖੂਹੇ, ਕਾਦਰ ਯਾਰ ਆ ਲੂਣਾ ਨੂੰ ਦੇਣ ਰਤੂ, ਵੇਖ ਲਾਮ ਦੀ ਹਾਰ ਸ਼ਿੰਗਾਰ ਸੂਹੇ। ਬੜੀ ਜ਼ਿਆਦਾ ਉਹਦੀ ਹੇਟਰਡ ਹੈ, ਉਹਦੀ ਜਿਹੜੀ ਹੈ। ਇੱਕ ਦਫਾ ਕਾਲੀ ਮਾਤਾ ਹੀ ਲੱਗ ਰਹੀ ਹੈ। ਗੈਨ ਗਮ ਖਾਦਾ ਰਾਣੀ ਹੋਈ ਅੰਨੀ, ਉਹਦੀ ਮਾਂ ਜੋ ਕਹਿ ਰਹੀ ਸੀ ਕਿ ਮੇਰੀ ਮਾਂ ਨੇ ਨਹੀਂ ਬਚਣਾ, ਤੇ ਬਹਰਹਾਲ ਉਹ ਅੰਨੀ ਹੋ ਗਈ। ਆਹੀ ਮਾਰਦੀ ਰੱਬ ਤੇ ਵੇਖ ਬੂਹੇ, ਰੱਬ ਦੇ ਬੂਹਿਆਂ ਨੂੰ ਵੇਖ ਕੇ ਉਹ ਆਹਾਂ ਭਰ ਰਹੀ ਹੈ, ਮਾਰ ਰਹੀ ਹੈ। ਪੁੱਤਰ ਪਕੜ ਬੇਗਾਨਿਆਂ ਮਾਪਿਆਂ ਦੇ, ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ। ਜੂ ਹੁੰਦੀ ਹੈ ਵਸਤੀ, ਕੋਈ ਬਸਤੀ ਜਿਹੜੀ ਹੈ ਉਹਨੂੰ ਜੂ ਕਹਿੰਦੇ ਨੇ। ਜੂਹਾਂ ख्वाजा फरीद ਦਾ ਸ਼ੇਰ ਹੈ, ਜੂਹਾਂ ਥੀਸਣ ਵੱਲ ਆਬਾਦ। ਪੂਰਨ ਉਹ ਪੁੱਤਰ ਪਕੜ ਬੇਗਾਨਿਆਂ ਮਾਪਿਆਂ ਦੇ, ਇਹ ਲੈਣ ਨੂੰ ਜਰਾ ਖੋਲਣਾ ਚਾਹੀਦਾ ਕਿ ਕੀ ਮੁਰਾਦ ਹੈ ਬੇਗਾਨਿਆਂ ਦਾ ਪੁੱਤਰ ਹੈ ਉਹ। ਮਾਂ ਕਹਿ ਰਹੀ ਹੈ ਜਾਂ ਸ਼ਾਇਰ ਕਹਿ ਰਿਹਾ ਹੈ। ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ, ਉਹਦੇ ਹੱਥ ਤੇ ਪੈਰ ਆਜ਼ਾਦ ਕਰਕੇ। ਸਾਡੇ ਆਜ਼ਾਦ ਲਿਖਿਆ ਹੈ, ਇਹ ਵੀ ਬਹੁਤ ਜ਼ਿਆਦਾ ਜਿਹੜਾ ਸਾਰਕੈਸਟਿਕ ਹੈ, ਹਾਲਾਂਕਿ ਉਹਦੇ ਪੈਰ ਵੱਢ ਰਹੇ ਨੇ। ਤੁਰਤ ਲੋਥ ਵਗਾਉਣ ਦੇ ਵਿੱਚ ਖੂਏ, ਤੁਰਤ ਮੈਨੇ ਫੌਰਨ ਉਹਦੀ ਜਿਹੜੀ ਹੈ ਬਾਡੀ ਹੈ, ਉਹਦਾ ਜਿਹੜਾ ਜਿਸਮ ਹੈ ਉਹਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਹੈ, ਹੱਥ ਪੈਰ ਉਹਦੇ ਵੱਢ ਦਿੱਤੇ ਨੇ। ਕਾਦਰ ਯਾਰ ਆ ਲੂਣਾ ਨੂੰ ਦੇਣ ਰਤੋ, ਉਹ ਜਲਾਦਾਂ ਨੇ ਆ ਕੇ
ਲੂਣਾ ਨੂੰ ਜਿਹੜਾ ਹੈ ਉਹਦੀ ਕਾਦਰ ਯਾਰ ਦਾ ਰੱਤ ਦਿੱਤੀ ਹੈ, ਜਿਹੜੀ ਉਹਨੇ ਆਪਣੇ ਵਾਲਾਂ ਤੇ ਲਾਈ ਹੈ, ਜਿਸ ਤਰ੍ਹਾਂ ਹਾਰ ਸ਼ਿੰਗਾਰ ਕਰ ਰਹੀ ਹੋ। ਮੇਰੇ ਇੱਕ ਖਿਆਲ ਤੇ- ਬੇਗਾਨੇ ਸੌਰੀ ਨਹੀਂ ਹਾਂਜੀ। ਜਾਰੀ ਕਰੋ, ਬੋਲੋ ਗੁਰਦਾਸ ਸਾਹਿਬ। ਠੀਕ ਹੈ, ਮੈਂ ਕਿ ਜਿਹੜੇ ਬੇਗਾਨੇ ਪੁੱਤਰ ਦੀ ਗੱਲ ਕਰਦੇ ਉਹ ਤੇ ਜਲਾਦਾਂ ਵਾਲੋਂ ਕਰਦੇ, ਉਹ ਉਹਨਾਂ ਲਈ ਤੇ ਬੇਗਾਨਾ ਪੁੱਤਰ ਆ ਨਾ। ਮੇਰੇ ਖਿਆਲ ਮਾਂ ਨਹੀਂ ਕਹਿੰਦੀ ਹੈਗੀ, ਇਹ ਜਲਾਦ ਵੱਲੋਂ ਨੇ ਉਹਦਾ ਪਰਸਪੈਕਟਿਵ ਦਿੱਤਾ ਕਿ ਉਹ ਬੇਗਾਨੇ ਪੁੱਤਰ ਨੂੰ ਲੈ ਗਏ ਤੇ ਬਾਹਰ ਖੂਹੇ ਸਿੱਟ ਦਿੱਤਾ। ਤੇ ਜਿਹੜੇ ਤੁਸੀਂ ਪਹਿਲਾਂ ਕਹਿੰਦੇ ਸੀ ਇਹਦਾ ਮਤਲਬ ਕੀ ਹੋ ਸਕਦਾ ਹੈ? ਤੇ ਸ਼ਹਿਰ ਗੱਲ ਕਰ ਰਿਹਾ ਤੇ ਸ਼ਹਿਰ ਗੱਲ ਕਰ ਲਿਆ ਹੈ ਨਾ ਕਿ ਵੀ ਉਹ ਬੇਗਾਨੇ ਨੂੰ ਇਸ ਤਰੀਕੇ ਲੈ ਗਏ। ਤੇ ਜਿਹੜੀ ਇਹ ਖੂਹੇ ਸੁੱਟਣ ਦੀ ਗੱਲ ਆ, ਚਾਹੇ ਪਹਿਲੇ ਹੋਵੇ ਚਾਹੇ ਉੱਥੇ ਹੋਵੇ, ਜਿਹੜੀ ਵੀ ਗੱਲ ਆਪਾਂ ਕਰਦੇ ਹਾਂ ਨਾ, ਜਿਹੜੀ ਵਾਧੂ ਚੀਜ਼ ਹੁੰਦੀ ਆ ਇਹਨੂੰ ਖੂਹ ਚ ਸੱਟ, ਜਾਂ ਗੱਲ ਜਿਹੜੀ ਮੁਕਾਉਣੀ ਹੁੰਦੀ ਇਹਨੂੰ ਗੱਲ ਖੂਹ ਚ ਪਾ, ਹਨਾ। ਹੋ ਸਕਦਾ ਇਹ ਤੋਂ ਸ਼ੁਰੂ ਹੋਈ ਹੋਵੇ ਕਿ ਇਹ ਮੈਟਾਫੋਰ ਜਿਹੜਾ ਹੈਗਾ ਆ ਗੱਲ ਮੁਕਾਉਣ ਦਾ। ਬਾਕੀ ਜੀ ਤੁਸੀਂ ਗੱਲ ਕਰੋ ਕਿਸ਼ੋਰ ਜੀ। ਕਿ ਇਹ ਖੂਹ ਤੇ ਖੂਹ ਵਿੱਚ ਪੁੱਤਰਾਂ ਕੀ ਸੁੱਟਣਾ ਤੇ ਮਾਂ ਨਾ ਅੰਨਾ ਹੋਣਾ, ਇਹ ਤੇ ਹਜ਼ਰਤ ਯੂਸਫ ਅਲੀ ਜਿਹੜੀ ਦਾਸਤਾਨ ਹੀ ਉਸਨੀ ਬੜੀ ਝਲਕ ਹੀ ਸੱਚ। ਔਰ ਇੱਕ ਤੇ ਉਹ ਗੱਲ ਹੀ ਦੂਆ, ਇਹ ਜਿਹੜੀ ਲਾਈਨ ਹੀ ਪੁੱਤਰ ਪਕੜ ਬਗਾਨੇ ਮਾਪਿਆਂ ਦੇ, ਇਹ ਇਸ ਤਰ੍ਹਾਂ ਸਮਝ ਚਾਹੀਦੀ ਕਿ ਚਲੋ ਤੁਸਾਂ ਨੀ ਆਪਣੀ ਕਿਸੇ ਨਾਲ ਦੁਸ਼ਮਣੀ ਵੈ ਤੇ ਤੁਸਾਂ ਉਹ ਸਲੂਕ ਕਰੋ। ਰਾਜਾ ਸਲਵਾਨ ਜਿਹੜਾ ਆ ਉਸ ਮਤਲਬ ਲੂਣਾ ਦੀ ਵਜ੍ਹਾ ਸੂ ਆਪਣੇ ਪੁੱਤਰ ਕੀ ਮਾਰਨੇ ਦਾ ਹੁਕਮ ਦਿੱਤਾ, ਪਰ ਇਹ ਜਿਹੜੇ ਜਲਾਦ ਹੈ ਉਹਨਾਂ ਨਾਲ ਤਾਂ ਕੁਝ ਵੀ ਨਹੀਂ ਗਸ਼ਣਾ ਪਿਆ, ਉਹਨਾਂ ਨਾਲ ਨੀ ਕੋਈ ਦੁਸ਼ਮਣੀ ਨਹੀਂ, ਉਹਨਾਂ ਨੇ ਕੋਈ ਹਮਦਰਦੀ ਨਹੀਂ ਪੂਰਨ ਨਾਲ, ਕੋਈ ਰਿਸ਼ਤਾ ਨਹੀਂ, ਪਰ ਉਹ ਫਿਰ ਵੀ ਉਸ ਨਾਲ ਇਹ ਸਲੂਕ ਕਰਨੇ ਪਏ। ਇਹ ਗੱਲ ਮਤਲਬ ਬੜੀ ਇੰਟਰਸਟਿੰਗ ਹੀ ਕਿ ਤੁਸਾਂ ਇਹ ਜ਼ੁਲਮ ਜਿਹੜਾ ਆ ਕਿਸੇ ਬੇਗਾਨੇ ਨਾਲ ਵੀ ਕਰੀ ਸਕਦੇ ਹੋ, ਜਿਹੜਾ ਜਿਸਨੇ ਨਾਲ ਤੁਸਾਂ ਦਾ ਕੋਈ ਵੈਰ ਨਹੀਂ, ਉਸ ਨਾਲ ਵੀ ਤੁਸਾਂ ਇਹ ਜ਼ੁਲਮ ਕਰੀ ਸਕਦੇ ਹੋ। ਤੇ ਜਲਾਦ ਵੀ ਮਤਲਬ ਮੈਨੂੰ ਲੱਗਣਾ ਪਿਆ ਕਿ ਕਾਦਰ ਯਾਰ ਜਲਾਦਾਂ ਕੀ ਵੀ ਨਾਲੇ ਇੱਕ ਉਸ ਗੱਲ ਕੀਤੀ ਕਿ ਇਸ ਰਾਜੇ ਦੀ ਖਾਤਰ ਤੁਸਾਂ ਬਿਗਾੜੇ ਮਾਪਿਆਂ ਨੇ ਵੀ ਪੁੱਤਰਾਂ ਕੀ ਮਾਰਨੇ ਪਿਓ। ਪਰ ਇਹ ਹਜ਼ਰਤ ਯੂਸਫ ਵਾਲੀ ਜਿਹੜੀ ਇਮੇਜਰੀ ਹੈ ਉਹ ਤੇ ਖੈਰ ਹੈ ਹੀ ਸਹੀ। ਇਹ ਖੂਹ ਜਿਹੜਾ ਔਰ ਅੰਨਾ ਮਾਂ ਦਾ ਅੰਨਾ ਹੋ ਜਾਣਾ, ਇਹ ਮਾਈਥੋਲੋਜੀਕਲ ਹੈ ਸਾਰਾ, ਪੁਰਾਣਾ, ਬਹੁਤ ਪੁਰਾਣਾ। ਇਹਦੇ ਰੂਟਸ ਨੇ ਬਹੁਤ ਕਦੀਮ ਹਿਸਟਰੀ ਦੇ ਵਿੱਚ ਹੈਗੇ ਨੇ। ਖੂਹ ਜਿਹੜਾ ਹੈ ਵੈਸੇ ਤੇ ਉਹ ਹਯਾਤੀ ਦਾ ਚਸ਼ਮਾ ਹੈ, ਹਯਾਤੀ ਉਹਦੇ ਤੋਂ ਪਾਣੀ ਅਸੀਂ ਲੈਂਦੇ ਹਾਂ, ਪੀਣੇ ਆ, ਉਹ ਹਯਾਤੀ ਦਿੰਦਾ ਸਾਨੂੰ, ਜੀਵਨ ਦਿੰਦਾ ਹੈ। ਔਰ ਉਹ ਪਾਣੀ ਪੀ ਕੇ ਅਸੀਂ ਪੀਨੇ ਆ ਤੇ ਜਿਉਂਦੇ ਆ। ਉਹਦੇ ਵਿੱਚ ਮਾਰ ਕੇ ਕਿਸੇ ਨੂੰ ਖੂਹ ਦੇ ਵਿੱਚ ਸੁੱਟ ਦੇਣਾ, ਇਹ ਜਿਹੜਾ ਹੈ ਖੂਹ ਦਾ ਜਿਹੜਾ ਇੱਕ ਮੈਟਾਫਰ ਬਣਾਇਆ ਗਿਆ ਹੈ ਕਿ ਵੈਸੇ ਤੇ ਦੋਵੇਂ ਹੀ ਬਚ ਜਾਂਦੇ ਨੇ, ਪੂਰਨ ਵੀ ਬਚ ਜਾਂਦਾ ਹੈ, ਹਜ਼ਰਤ ਯੂਸਫ ਵੀ ਬਚ ਜਾਂਦੇ ਨੇ, ਲੇਕਿਨ ਖੂਹ ਜਿਹੜਾ ਇੱਕ, ਮੈਂ ਜਦੋਂ ਪੜ੍ਹਾਉਣਾ ਹੁੰਦਾ ਸਾਂ ਅੰਗਰੇਜ਼ੀ, ਤੇ ਉਹ ਇੱਕ ਆਇਰਿਸ਼ ਪੋਇਟ ਸੀ ਸਾਡੇ ਨੂੰ, ਸ਼ੀਮਸ ਹੀਨੀ ਸੀ ਉਹਦਾ ਨਾਂ, ਬਹੁਤ ਮਸ਼ਹੂਰ ਪੋਇਟ ਹੈ। ਤੇ ਉਹਦੀ ਇੱਕ ਪੋਇਮ ਇਹਦੇ ਖੂਹ ਦੇ ਬਾਰੇ ਹੈਗੀ ਹੈ। ਉਹ ਕਹਿੰਦਾ ਮੈਂ ਕਦੀ ਵੀ ਬਚਪਨ 'ਚ ਮੈਂ ਖੂਹ ਤੇ ਜਾਣਾ ਹੁੰਦਾ ਸਾਂ, ਮੈਂ ਦੇਖਦਾ ਹੁੰਦਾ ਸਾਂ ਕਿ ਕਾਈ ਜੰਮੀ ਹੋਈ ਹੈ, ਇਹ ਹੈ ਉਹ ਹੈ। ਤੇ ਉਹਨੇ ਉਹਨੂੰ ਇੱਕ ਕ੍ਰੀਏਟਿਵਿਟੀ ਦਾ ਮੈਟਾਫਰ ਬਣਾਇਆ ਖੂਹ ਨੂੰ। ਉਹ ਕਹਿੰਦਾ ਜਿਸ ਤਰ੍ਹਾਂ ਅਸੀਂ ਖੂਹ 'ਚੋਂ ਪਾਣੀ ਕੱਢੀ ਜਾ ਰਹੇ ਹਾਂ, ਇਸ ਤਰ੍ਹਾਂ ਖੂਹ ਜਿਹੜਾ ਉਹ ਬੰਦੇ ਦਾ ਅਨਕੌਂਸ਼ੀਅਸ ਮਾਈਂਡ ਵਾਂਗਰ ਹੈ, ਜਿਹਦੇ 'ਚੋਂ ਕ੍ਰੀਏਸ਼ਨ ਆਈ ਜਾ ਰਹੀ। ਉਹ ਜਿਹੜੀ ਡਾਰਕਨੈਸ ਹੈ ਉਹਦੇ ਖੂਹ ਦੇ ਥੱਲੇ ਜਾ ਕੇ, ਔਰ ਉਹਦੇ 'ਚ ਪਾਣੀ ਹੈ, ਉਹ ਪਾਣੀ ਪਤਾ ਨਹੀਂ ਕਿੱਥੋਂ ਆ ਰਿਹਾ। ਉਹ ਕਹਿੰਦਾ ਕ੍ਰੀਏਸ਼ਨ ਵੀ ਇਸ ਤਰ੍ਹਾਂ ਹੀ ਹੈ, ਬੰਦੇ ਦੀ ਦਿਮਾਗ ਵੀ ਇੰਝ ਹੀ ਹੈ। ਤੇ ਖੂਹ ਦੇ ਉੱਤੇ ਖੂਹ ਬੜਾ ਪਾਵਰਫੁਲ ਜਿਹੜਾ ਹੈ, ਸਾਡੇ ਰਮਜ਼ ਹੈ, ਇਸ਼ਤਿਆਰਾ ਹੈਗਾ
ਸਾਡੇ ਲਿਟਰੇਚਰ ਚ ਵੈਸਟ ਚ ਵੀ ਔਰ ਈਸਟ ਚ ਵੀ। ਤੇ ਅਮਰਜੀਤ ਨੂੰ ਹੁਣ ਅਸੀਂ ਪੁੱਛਨੇ ਆ ਕਿ ਉਹ ਕੋਈ ਕੁੰਡੀ ਖੋਲਣ ਜਿਹੜੀ ਹੈ ਇਹਦੇ ਵਿੱਚ। ਹਾਂਜੀ, ਪਹਿਲਾਂ ਹੀ ਦੇਖ ਲੈਂਦੇ ਆ ਕਿ ਆ ਜਿਹੜੀ ਲਾਈਨ ਆਪਾਂ ਪੜ੍ਹ ਰਹੇ ਹਾਂ ਕਿ ਪੁੱਤਰ ਪਕੜ ਬਿਗਾਨਿਆਂ ਮਾਪਿਆਂ ਦੇ, ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ। ਜੋ ਮੈਂ ਸਮਝਿਆ ਉਹ ਹੈਗਾ ਕਿ ਬਿਗਾਨੇ ਮਾਪਿਆਂ ਦੇ ਪੁੱਤਰ ਜਿਹੜੇ ਕਿ ਖੁਦ ਜਲਾਦ ਨੇ, ਬਿਗਾਨੇ ਮਾਪਿਆਂ ਦੇ ਪੁੱਤਰ ਪੂਰਨ ਨੂੰ ਪਕੜ ਕੇ ਬਾਹਰ ਜੂਹੇ ਵੱਲ ਨੂੰ, ਜੰਗਲਾਂ ਵੱਲ ਨੂੰ ਲੈ ਗਏ ਨੇ। ਬਿਗਾਨਿਆਂ ਲਫ਼ਜ਼ ਇੱਥੇ ਬੜਾ ਅਹਿਮ ਹੈ ਕਿਉਂਕਿ ਉਹ ਜਲਾਦ ਨੇ ਜੋ ਉਹ ਬਿਲਕੁਲ ਜਲਾਦਾਂ ਦੀ ਜੇ ਤੁਸੀਂ ਹਿਸਟਰੀ ਵੀ ਦੇਖੋ ਨਾ, ਉਹਨਾਂ ਬਾਰੇ ਕਹਿੰਦੇ ਨੇ ਕਿ ਇਹ ਇੱਕ ਖਾਸ ਇਨਹੈਰਿਟਡ ਪ੍ਰੋਫੈਸ਼ਨ ਹੈ, ਜਿਹੜੇ ਅੱਗੇ ਤੋਂ ਅੱਗੇ ਜਲਾਦ ਬਣਦੇ ਨੇ। ਔਰ ਇਹ ਸੁਸਾਇਟੀ ਦੇ ਅੰਦਰ ਬਿਲਕੁਲ ਕੀ ਕਹਿੰਦੇ ਨੇ ਕਿ ਡਿਟੈਚਡ ਰਹਿੰਦੇ ਨੇ, ਬੇਗਾਨੇ ਹੁੰਦੇ, ਇਹਨਾਂ ਦੇ ਨਾਲ ਲੋਕੀ ਵਰਤਦੇ ਵੀ ਨਹੀਂ ਔਰ ਇਹਨਾਂ ਨੂੰ ਬੜਾ ਲੋਕੀ ਡਰਦੇ ਵੀ ਨਹੀਂ ਇਹਨਾਂ ਤੋਂ। ਇਹਨਾਂ ਲੋਕਾਂ ਨੂੰ ਆਮ ਤੌਰ ਤੇ ਪਤਾ ਵੀ ਨਹੀਂ ਹੁੰਦਾ ਕਿ ਇਹ ਜਲਾਦ ਦਾ ਕੰਮ ਕਰ ਰਿਹਾ। ਸੋ ਇਹ ਬੇਗਾਨੇ ਹੁੰਦੇ ਨੇ ਲੋਕ, ਇਹਨਾਂ ਦੀ ਕਿਸੇ ਨਾਲ ਇਮੋਸ਼ਨਲ ਅਟੈਚਮੈਂਟ ਨਹੀਂ ਹੁੰਦੀ, ਸੋਸ਼ਲ ਸਟਿਗਮਾ ਹੁੰਦਾ ਇਹਨਾਂ ਦੇ ਨਾਲ ਬਹੁਤ ਹੀ ਇਮੋਸ਼ਨਲ ਅਟੈਚਮੈਂਟ ਲੋਕਾਂ ਦੀ ਹੁੰਦੀ ਆ। ਪਰ ਇਹ ਆਪ ਜਿਹੜੇ ਨੇ ਸੁਸਾਇਟੀ ਦੇ ਵਿੱਚ ਬੜੇ ਲੁਕੇ ਛਿਪੇ ਔਰ ਗੁੱਝੇ ਪ੍ਰੋਫੈਸ਼ਨ ਦੇ ਲੋਕ ਹੁੰਦੇ ਨੇ। ਸੋ ਇਹ ਬੇਗਾਨੇ ਮਾਪਿਆਂ ਦੇ, ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਇਹ ਜਲਾਦ ਲੋਕ ਨੇ ਜਿਹੜੇ ਕਿ ਪੂਰਨ ਨੂੰ ਫੜ ਕੇ ਹੁਣ ਬਾਹਰ ਲੈ ਚੁੱਕੇ ਨੇ। ਸੋ ਜਲਾਦ ਦੇਖੋ, ਇੱਕ ਤਾਂ ਬੜੀ ਅਹਿਮ ਚੀਜ਼ ਹੈ, ਇੱਕ ਤਾਂ ਇਹਨੂੰ ਕਹਿੰਦੇ ਨੇ ਜੀ ਬੜੇ ਕ੍ਰਿਮੀਨਲ ਆ ਕਿ ਜਸਟਿਸ ਜਿਹੜਾ ਹੁੰਦਾ ਸਮਾਜ ਦੇ ਵਿੱਚ, ਉਹਦਾ ਜੋ ਫੇਸ ਹੈ, ਅਸਲੀ ਫੇਸ ਤਾਂ ਜਲਾਦ ਹੀ ਹੈ ਨਾ। ਕਿਉਂਕਿ ਰਾਜੇ ਨੇ ਤਾਂ ਹੁਕਮ ਦੇ ਦੇਣਾ ਕਿ ਇਹਨੂੰ ਇਹਦੇ ਬਾਹਾਂ ਕੱਟ ਦਿਓ, ਤੇ ਰਾਜੇ ਨੇ ਕੱਟਣੇ ਤਾਂ ਹੈ ਨਹੀਂ। ਜੋ ਐਕਚੁਅਲੀ ਕੰਮ ਕਰਨ ਵਾਲੇ ਲੋਕ ਨੇ, ਜੋ ਐਕਸ਼ਨ ਕਰਦੇ ਨੇ, ਉਹ ਜਲਾਦ ਹੀ ਨੇ। ਇਹ ਬੜੇ ਜ਼ਰੂਰੀ ਚੀਜ਼ ਨੇ, ਮਤਲਬ ਲਾ ਐਂਡ ਆਰਡਰ ਕਾਇਮ ਰੱਖਣ ਦੇ ਲਈ ਸੁਸਾਇਟੀ ਦੇ ਵਿੱਚ, ਕਿ ਜਿਹੜੇ ਬੈਡ ਐਲੀਮੈਂਟਸ ਨੂੰ ਖਤਮ ਕਰਨਾ ਉਹ ਜਲਾਦ ਹੀ ਖਤਮ ਕਰਦੇ ਨੇ। ਇਹ ਜ਼ਰੂਰੀ ਬੇਨ, ਇਹ ਕਹਿੰਦੇ ਨੇ ਕਿ ਨੈਸੈਸਰੀ ਈਵਲ ਹੈ ਜਿਹੜਾ ਜਲਾਦ ਹੈ। ਲੋਕ ਇਹਨੂੰ ਈਵਲ ਸਮਝਦੇ ਨੇ ਜੀ, ਬਹੁਤ ਮਾੜਾ ਕੰਮ ਕਰਦੇ ਆ, ਮਾਰਦੇ ਆ, ਪਰ ਇਹਨਾਂ ਦੇ ਬਿਨਾਂ ਜਸਟਿਸ ਦੀ ਜਿਹੜੀ ਐਕਸੀਕਿਊਸ਼ਨ ਜਿਹੜੀ ਹੁੰਦੀ ਹੈ ਉਹ ਨਹੀਂ ਹੋ ਸਕਦੀ। ਜਲਾਦ ਬੜੀ ਮਿਸਟੀਰੀਅਸ ਚੀਜ਼ ਹੈ, ਅਨਨੋਨ, ਬੇਗਾਨੇ, ਇਹਨਾਂ ਦੀ ਕਿਸੇ ਨਾਲ ਕੋਈ ਅਟੈਚਮੈਂਟ ਨਹੀਂ, ਸਿਰਫ ਇਹਨਾਂ ਦਾ ਆਪਣਾ ਪ੍ਰੋਫੈਸ਼ਨ ਹੀ ਆ ਜਿਹੜਾ ਕਿ ਇਹ ਲੋਕਾਂ ਦੇ ਉੱਤੇ ਅਪਲਾਈ ਕਰਦੇ ਆ। ਔਰ ਇਹਨਾਂ ਨੂੰ ਬੜੀਆਂ ਦਿੱਕਤਾਂ ਹੁੰਦੀਆਂ, ਸੁਸਾਇਟੀ ਦੇ ਵਿੱਚ ਰਹਿਣਾ ਬੜਾ ਮੁਸ਼ਕਿਲ ਹੈ ਇਹਨਾਂ ਲੋਕਾਂ ਦਾ। ਫਿਰ ਦੂਸਰੀ ਮੈਂ ਇਹ ਗੱਲ ਕਰ ਰਿਹਾ ਸੀ ਕਿ ਆਖਰ ਦੇ ਵਿੱਚ ਆਉਂਦਾ ਕਿ ਕਾਦਰ ਯਾਰ ਆ ਲੂਣਾ ਨੂੰ ਦੇਣ ਰਤੂ, ਵੇਖ ਲਾਂਵਦੀ ਹਾਰ ਸ਼ਿੰਗਾਰ ਸੂਹੇ। ਕਿ ਵੈਸੇ ਆਰਡਰ ਵੀ ਕੀਤਾ ਸੀਗਾ ਇਹ ਸਲਵਾਨ ਨੇ ਕਿ ਇਹਦੇ ਬਾਹਾਂ ਵੱਢ ਕੇ ਤੇ ਇਹਦਾ ਖੂਨ ਦਾ ਛੰਨਾ ਜਿਹੜਾ ਉਹ ਲੂਣਾ ਵੀ ਕਹਿੰਦੀ ਸੀ ਕਿ ਮੇਰੇ ਕੋਲ ਲੈ ਕੇ ਆਇਓ ਤੁਸੀਂ। ਸੋ ਇੱਥੇ ਇਹ ਕਹਿ ਰਹੇ ਨੇ ਕਿ ਉਹਦੇ ਨਾਲ ਉਹ ਹਾਰ ਸ਼ਿੰਗਾਰ ਕਰ ਰਹੀ ਹੈ। ਮਤਲਬ ਸਰਕੈਸਟਿਕ ਗੱਲ ਹੈ ਕਿ ਲੂਣਾ ਨੇ ਇਸ ਵੇਲੇ ਜੋ ਸਕੀਮ ਰਚੀ ਸੀ ਕਿ ਜੋ ਹੋਣਾ ਚਾਹੀਦਾ, ਇਹ ਜੇ ਮੇਰੀ ਨਾ ਗੱਲ ਮੰਨਿਆ ਤੈਨੂੰ ਮਾਰ ਦਿਓ, ਉਹ ਆਪਣੇ ਮਿਸ਼ਨ ਨੂੰ ਸਕਸੈਸਫੁਲ ਹੋਣ ਦੇ ਉੱਤੇ ਸੈਲੀਬ੍ਰੇਟ ਕਰ ਰਹੀ ਆ, ਸ਼ਿੰਗਾਰ ਨਹੀਂ ਕਰ ਰਹੀ, ਉਹ ਲਿਪਸਟਿਕ ਨਹੀਂ ਲਾ ਰਹੀ, ਉਹ ਸੈਲੀਬ੍ਰੇਟ ਕਰ ਰਹੀ ਆ ਕਿ ਜੋ ਮੈਂ ਸੋਚਿਆ ਸੀ, ਜੋ ਮੈਂ ਪਲਾਨ ਕੀਤਾ ਸੀ, ਉਹ ਸਾਰਾ ਕੁਝ ਹੋ ਗਿਆ। ਔਰ ਉਹਦੇ ਲਈ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਹੁਣ ਲੂਣਾ ਦੀ ਜੋ ਪਲਾਨ ਸੀ ਕਿ ਹੁਣ ਰਸਤਾ ਜਿਹੜਾ ਅੱਗੇ ਰਾਜਾ ਬਣਨ ਦਾ, ਇੱਕ ਤਾਂ ਮੈਂ ਮਹਾਰਾਣੀ, ਜਾਂ ਤਾਂ ਮੈਂ ਪੂਰਨ ਦੇ ਨਾਲ ਬਣ ਜਾਂਦੀ, ਜਾਂ ਹੁਣ ਮੇਰਾ ਜਿਹੜਾ ਬੱਚਾ ਹੋਏਗਾ ਉਹਦਾ ਰਸਤਾ ਖੁੱਲ ਗਿਆ ਕਿ ਉਹ ਰਾਜਾ ਬਣੇਗਾ। ਇਹ ਲੂਣਾ ਦੀ ਸਕੀਮ ਜਿਹੜੀ ਹੈ ਉਹ ਕਾਮਯਾਬ ਹੋ ਰਹੀ ਹੈ। ਮੈਂ ਕੁਝ ਇਸ ਤਰ੍ਹਾਂ ਦੇਖ ਰਿਹਾ ਸੀ। ਹਾਂਜੀ ਗੁਰਤਾਜ ਜੀ, ਤੁਸੀਂ ਕੁਝ ਗੱਲ ਕਰਨੀ ਹੈ? ਨਹੀਂ ਠੀਕ ਹੈ, ਤੁਸੀਂ ਅਗਲਾ ਗੱਲ ਕਰ ਲਓ। ਇਹ ਜਿਹੜੀ ਯੂ ਕੈਨ ਸੀ ਦ ਬੈਸਟ, ਔਰ ਮਤਲਬ ਇਨਸਾਨੀ ਫਿਤਰਤ ਨਾਲ ਤੁਸਾਂ ਕੀ बेहतरीन ते सब सु बदतरीन रुख दिसना पिया इत्थे, क्योंकि इस सु पहलू बंद विच पूरन आखना पिया सा कि पूरन जड़ा शर्माना पिया सा प्यो कि उस कुछ भी नहीं आख्या,
ਤੇ ਉਹ ਰਤ ਦਾ ਨੀਰ ਉਹੀ ਰੈੱਡ ਕਲਰ ਇਸਤੇਮਾਲ, ਰੈੱਡ ਜਿਹੜੀ ਇਮੇਜਰੀ ਹੈ ਔਰ ਸੂਏ ਜਿਹੜੇ ਉਸਨੇ ਨੀਰ ਹੈ ਉਹੀ ਇਮੇਜਰੀ ਇਸਤੇਮਾਲ ਹੋਣੀ ਪਈ ਇਹ ਆਖਣੇ ਵਾਸਤੇ ਕਿ ਉਹ ਉਹਨਾਂ ਹਿਰਸ਼ ਜਹਾਨ ਨਹੀਂ ਛੋੜੀ ਦਿੱਤੀ। ਤੇ ਉਹੀ ਇਮੇਜਰੀ ਇਸਤੇਮਾਲ ਹੁਣ ਹੋਣੀ ਪਈ ਕਿ ਉਹ ਲੂਣਾ ਜਿਹੜੀ ਹੈ ਉਹ ਰੱਤੂ ਹਾਰ ਸ਼ਿੰਗਾਰ ਕਰਨੀ ਪਈ ਤੇ ਮਗਰ ਸਭ ਤੋਂ ਬਦਤਰੀਨ ਜਿਹੜੀ ਇਨਸਾਨੀ ਫਿਤਰਤ ਸੀ ਉਹ ਦਿਸਣੀ ਪਈ ਇੱਥੇ। ਤੇ ਜੇ ਕੰਟਰਾਸਟ ਇੱਕ ਹੀ ਇਮੇਜਰੀ ਰੈੱਡ ਨਾਲ ਜਿਹੜਾ ਕਾਦਰ ਯਾਰ ਕੀਤੀ ਨਾ ਇਹ ਬੜੀ ਖੂਬਸੂਰਤ ਸੀ ਕਿਉਂਕਿ ਉਹ ਦੱਸਣਾ ਪਿਆ ਇੱਕ ਤਰਫ ਉਹ ਸਭ ਕੁਝ ਮਾਫ ਕਰਨਾ ਪਿਆ ਜਾਂ ਮਾਫ ਨਹੀਂ ਕਰਨਾ ਪਿਆ ਜਾਂ ਦੁਨੀਆ ਨਾਲ ਹਿਰਸ ਜਿਹੜਾ ਹੈ ਉਹ ਧੋਣਾ ਪਿਆ। ਦੂਈ ਜਿਹੜੀ ਹੈ ਲੂਣਾ ਜਿਹੜੀ ਹੈ ਉਹ ਸੈਲੀਬ੍ਰੇਟ ਕਰਨੀ ਪਈ। ਹਾਂ ਬਹੁਤ ਅੱਛੀ ਗੱਲ ਕੀਤੀ ਤੁਸੀਂ, ਬਹੁਤ ਅੱਛੀ। ਤੇ ਇਹ ਦੋ ਬੰਦ ਹੋਰ ਹੈਗੇ ਨੇ, ਤੇ ਸ਼ਾਇਰ ਦੀ ਗੱਲ ਉਹਦੇ ਬਾਅਦ ਫਿਰ ਗੋਰਖਨਾਥ ਆ ਜਾਏਗਾ। ਤੇ ਦੇਖਦੇ ਹਾਂ ਅਸੀਂ ਦੋ ਪੜ੍ਹੇ ਜਾਂਦੇ ਨੇ ਜਾਂ ਇੱਕ ਪੜ੍ਹਿਆ ਜਾਂਦਾ। ਠੀਕ ਹੈ ਜੀ। ਤੇ ਆਪਣਾ ਕਿਸ਼ੋਰ ਜੀ ਤੁਸੀਂ ਪੜ੍ਹੋ ਸ਼ਾਇਰ ਦੀ ਗੱਲ। ਜੀ ਸ਼ਾਇਰ ਦੀ ਗੱਲ। ਫੇਰ ਖਲੋ ਕੇ ਸਿਫਤ ਕਰਨਾ ਇਹਨਾਂ ਤਰੀਮਤਾਂ ਖਾਨ ਨਿਵਾ ਦਿੱਤੇ, ਰਾਜੇ ਭੋਜ ਤੇ ਚੜ ਅਸਵਾਰ ਹੋਇਆਂ, ਮਾਰ ਅੱਡੀਆਂ ਅਕਲ ਭੁਲਾ ਦਿੱਤੇ। ਪੂਰਨ ਭਗਤ ਵਿਚਾਰਾ ਸੀ ਕੌਣ ਕੋਈ, ਯੂਸਫ ਜੇ ਤਾਂ ਖੂਬ ਪਵਾ ਦਿੱਤੇ। ਕਾਦਰ ਯਾਰ ਤਰੀਮਤਾਂ ਜ਼ਾਤ ਡਾਢੀ, ਦੈਸਰ ਜੇ ਤਾਂ ਥਾਂ ਮਰਵਾ ਦਿੱਤੇ। ਹਾਂਜੀ ਬਸ ਇਹਦੇ ਵਿੱਚ ਨਾ ਇੱਕ ਤੇ ਆਇਆ ਰਾਜਾ ਬੋਝ ਦਾ ਜ਼ਿਕਰ ਆਇਆ, ਦੂਸਰਾ ਹਜ਼ਰਤ ਯੂਸਫ अलैहिस्सलाम ਦਾ ਜ਼ਿਕਰ ਆਇਆ ਔਰ ਤੀਸਰਾ ਦੈਸਰ ਦਾ ਜ਼ਿਕਰ ਆਇਆ। ਤੇ ਮੈਂ ਕੀਤੇ ਨੇ, ਮੈਂ ਪੜ੍ਹ ਦੇਣਾ। ਪਹਿਲੇ ਤੇ ਮੈਂ ਉਹਦਾ ਰਾਜਾ ਬੋਝ ਦਾ ਪੜ੍ਹ ਦੇਣਾ। ਤੁਸੀਂ ਸਾਰਿਆਂ ਨੇ ਹੀਰ ਵਾਰਿਸ ਸ਼ਾਹ ਪੜ੍ਹੀ ਹੋਈ ਹੈ। ਹੀਰ ਵਾਰਿਸ ਸ਼ਾਹ ਦਾ 17ਵਾਂ ਬੰਦ ਹੈ। ਤੁਸਾਂ ਛਤਰੇ ਮਰਦ ਬਣਾ ਦਿੱਤੇ, ਸਭ ਰੱਸੀਆਂ ਤੇ ਕਰੋ ਡਾਰ, ਯਾਨੀ ਭਾਬੀਆਂ ਦਾ ਤੇ ਰਾਂਝੇ ਦਾ ਡਾਇਲੌਗ ਹੋ ਰਿਹਾ ਹੈ। ਰਾਜੇ ਬੋਝ ਦੇ ਮੁਖ ਲਗਾਮ ਦੇ ਕੇ, ਚੜ ਦੌੜੀਆਂ ਹੋ ਟੋਨੇ ਹਾਰਿਓ ਨੀ, ਕੈਰੂ ਪਾਂਡੂਆਂ ਦੀ ਸਫਾ ਗਾਲ ਸੁੱਟੀ, ਜ਼ਰਾ ਗੱਲ ਦੇ ਨਾਲ ਹਥਿਆਰਿਓ ਨੀ, ਰਾਵਣ ਲੰਕ ਲੁਟਾ ਕੇ ਗਿਰਦ ਹੋਇਆ, ਕਾਰਨ ਤੁਸਾਂ ਦੇ ਹੀ ਹਥਿਆਰਿਓ ਜੀ। ਇਹਦੇ ਵਿੱਚ ਮਨਜ਼ੂਰ ਸਾਹਿਬ ਦੀ ਵਾਰਿਸਨਾਮਾ ਤੋਂ ਮੈਂ ਪੜ੍ਹ ਰਿਹਾ ਕੁਛ ਲਾਈਨਾਂ। ਰਾਜਾ ਬੋਝ ਰਿਆਸਤ ਜੈਨ ਦਾ ਮਸ਼ਹੂਰ ਰਾਜਾ ਸੀ। ਉਸ ਦੀ ਰਾਣੀ ਦਾ ਨਾਂ ਭਾਣਮਤੀ ਸੀ, ਜਿਸ ਦੀ ਛੋਟੀ ਭੈਣ ਗਿਆਨਮਤੀ ਰਾਜੇ ਦੇ ਵਜ਼ੀਰ ਨਾਲ ਵਿਆਹੀ ਹੋਈ ਸੀ। ਦੋਵੇਂ ਭੈਣਾਂ ਇੱਕ ਦੂਜੇ ਨੂੰ ਮਰਦਾਂ ਦੀ ਰਨ ਮਰੀਦੀ ਦੇ ਕਿੱਸੇ ਸੁਣਾਉਂਦੀਆਂ ਸਨ ਤੇ ਇੱਕ ਦੂਜੀ ਤੋਂ ਆਪਣੇ ਮਰਦ ਨੂੰ ਥੱਲੇ ਲਾਉਣ ਦੇ ਯਤਨ ਕਰਦੀਆਂ ਸਨ। ਭਾਣਮਤੀ ਨੇ, ਜਿਹੜੀ ਰਾਜਾ ਬੋਝ ਦੀ ਬੀਵੀ ਸੀ, ਉਹਨੇ ਇਹ ਦਾਅਵਾ ਕੀਤਾ, ਜੋ ਮੈਂ ਰਾਜੇ ਤੇ ਕਾਠੀ ਪਾਈ ਹੋਈ ਹੈ ਤੇ ਜਦੋਂ ਕਵੇਂ ਵਿਖਾ ਦਿਆਂ। ਵੇਲਾ ਤੈਅ ਹੋ ਗਿਆ। ਭਾਣਮਤੀ ਨੇ ਰਾਜੇ ਨੂੰ ਫਰਮਾਇਸ਼ ਕੀਤੀ ਕਿ ਮੇਰਾ ਦਿਲ ਕਰਦਾ ਤੂੰ ਘੋੜਾ ਬਣ ਤੇ ਮੈਂ ਤੇਰੇ ਤੇ ਸਵਾਰੀ ਕਰਾਂ। ਜਦ ਭਾਣਮਤੀ ਨੇ ਰਾਜੇ ਨੂੰ ਘੋੜਾ ਬਣਾਇਆ ਤੇ ਉਹਦੀ ਭੈਣ ਗਿਆਨਮਤੀ ਨੇ ਵੀ ਕਿਸੇ ਲੁਕਵੀ ਥਾਂ ਤੋਂ ਦੇਖ ਲਿਆ। ਤੇ ਇੱਥੋਂ ਜਿਹੜਾ ਉਹ ਕਹਿੰਦੇ ਨੇ ਜੀ, ਉਹ ਜਿਹੜੀਆਂ ਖਵਾਤੀਨ ਹੈ ਨੇ, ਇਹਨਾਂ ਨੇ ਰਾਜੇ ਬੋਝ ਜੇ ਤੇ ਚੜ ਸਵਾਰ ਹੋਈਆਂ। ਪਿੱਛੇ ਇਹ ਕਹਾਣੀ ਹੈਗੀ। ਹਜ਼ਰਤ ਯੂਸਫ ਦਾ ਜ਼ਿਕਰ ਆਇਆ, ਖੂਹ ਪਵਾ ਦਿੱਤੇ। ਹਜ਼ਰਤ ਯੂਸਫ ਬਹੁਤ ਸੋਹਣੇ ਸਨ ਤੇ ਉਹਨਾਂ ਨੂੰ ਖ਼ਾਬ ਦੇ ਵਿੱਚ ਆਇਆ ਕਿ ਚੰਨ, ਸੂਰਜ ਔਰ ਤਾਰੇ ਜਿਹੜੇ ਨੇ ਉਹਨਾਂ ਨੂੰ ਸਜਦਾ ਕਰ ਰਹੇ ਨੇ। ਉਹਨਾਂ ਨੇ ਇਹ ਗੱਲ ਆਪਣੇ ਭਰਾ ਨੂੰ ਵੀ ਦੱਸੀ। ਉਹਨਾਂ ਦੇ ਪਿਓ ਵੀ ਜਿਹੜਾ ਸੀ ਉਹ ਵੀ ਪ੍ਰੋਫਟ ਸੀ,
ਹਜ਼ਰਤ ਯਕੂਬ ਦੇ ਉਹ ਬੇਟੇ ਸਨ। ਜਦੋਂ ਉਹਦੇ ਕਹਿੰਦੇ ਨੇ 7 ਭਰਾ ਸੀ ਯੂਸਫ ਦੇ, ਤੇ ਜਦੋਂ ਹਜ਼ਰਤ ਯੂਸਫ ਨੇ ਇਹ ਗੱਲ ਦੱਸੀ ਤੇ ਉਹ ਬੜੇ ਜੈਲਸ ਹੋਏ ਔਰ ਉਹਨਾਂ ਨੇ ਖੂਹ ਦੇ ਵਿੱਚ ਸੁੱਟ ਦਿੱਤਾ ਹਜ਼ਰਤ ਯੂਸਫ ਨੂੰ। ਔਰ ਆ ਕੇ ਹਜ਼ਰਤ ਯਕੂਬ ਨੂੰ, ਉਹਨਾਂ ਦੇ ਵਾਲਿਦ ਸਾਹਿਬ ਨੂੰ ਇਹ ਦੱਸਿਆ ਕਿ ਉਹਨੂੰ ਭੇੜੀਆ ਖਾ ਗਿਆ। ਤੇ ਹਜ਼ਰਤ ਯਕੂਬ ਸਾਹਿਬ ਬਹੁਤ ਪਿਆਰ ਕਰਦੇ ਸੀ ਆਪਣੇ ਬੇਟੇ ਨੂੰ, ਬਹੁਤ ਪਿਆਰਾ ਸੀ ਉਹਨਾਂ ਨੂੰ, ਤੇ ਉਹ ਇਸ ਗਮ ਦੇ ਵਿੱਚ ਉਹ ਵੀ ਅੰਨੇ ਹੋ ਗਏ ਸੀ, ਜਿਵੇਂ ਰਾਣੀ ਇਛਰਾਂ ਪੂਰਨ ਦੇ ਗਮ ਵਿੱਚ ਹੁੰਦੀ ਹੈ। ਫਿਰ ਉੱਥੋਂ ਕੋਈ ਤਾਜਰ ਨੰਗੇ, ਉਹਨਾਂ ਨੇ ਦੇਖਿਆ ਕਿ ਇੱਥੇ ਕੋਈ ਆਵਾਜ਼ ਆ ਰਹੀ ਹੈ ਬੰਦੇ ਦੀ, ਉਹਨਾਂ ਨੇ ਕੱਢਿਆ ਔਰ ਕੱਢ ਕੇ ਉਹ ਮਿਸਰ 'ਚ ਲੈ ਗਏ। ਉਦੋਂ ਮੰਡੀ ਦੇ ਵਿੱਚ ਗੁਲਾਮ ਵਿਕਦੇ ਹੁੰਦੇ ਸਨ, ਤੇ ਮਿਸਰ 'ਚ ਉਹ ਜਿਹੜਾ ਉਹ ਵਿਕਿਆ, ਹਜ਼ਰਤ ਯੂਸਫ ਅਲੈਹਿਸਸਲਾਮ ਵਿਕੇ, ਔਰ ਵਿਕ ਕੇ ਉਹ ਜਿਹੜਾ ਹੈ ਉਹ ਜ਼ੁਲੈਖਾ ਦੇ ਜਿਹੜਾ ਪੈਲਸ ਸੀ, ਜ਼ੁਲੈਖਾ ਦਾ ਜਿਹੜਾ ਹਸਬੈਂਡ ਸੀ, ਉਹਨੇ ਖਰੀਦਿਆ। ਮੇਰੇ ਹਾਲ ਉਹਨੂੰ ਅਜ਼ੀਜ਼ੇ ਮਿਸਰ ਕਿਹਾ ਜਾਂਦਾ ਹੈ। ਇੱਕ ਕਹਾਣੀ ਇਹ ਵੀ ਹੈਗੀ ਹੈ ਕਿ ਜ਼ੁਲੈਖਾ ਨੂੰ ख्वाब ਦੇ ਵਿੱਚ 3 ਦਫਾ ਹਜ਼ਰਤ ਯੂਸਫ ਅਲੈਹਿਸਸਲਾਮ ਆਏ ਸੀ ਔਰ ਉਹਨਾਂ ਨਾਲ ਸ਼ਾਦੀ ਕਰਨਾ ਚਾਹੁੰਦੇ ਸੀ, ਲੇਕਿਨ ਜਦੋਂ ਉਹਦੀ ਸ਼ਾਦੀ ਹੋਈ ਤੇ ਉਹਨੇ ਦੇਖਿਆ ਕਿ ਉਹ ਅਜ਼ੀਜ਼ੇ ਮਿਸਰ ਆ ਰਿਹਾ, ਤੇ ਯੂਸਫ ਪੈਲਸ ਦੇ ਵਿੱਚ ਗੁਲਾਮ ਬਣ ਕੇ ਆਇਆ। ਜ਼ੁਲੈਖਾ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹ ਮੇਰੇ ਤੇ ਉਹਨੂੰ ਸੈਡਿਊਸ ਕਰਨ ਦੀ ਜਾਂ ਜੋ ਵੀ ਹੈ, ਲੇਕਿਨ ਜਿਸ ਤਰ੍ਹਾਂ ਪੂਰਨ ਨਹੀਂ ਕਾਬੂ ਆਇਆ, ਹਜ਼ਰਤ ਯੂਸਫ ਵੀ ਕਾਬੂ ਨਹੀਂ ਆਏ। ਬਾਅਦ ਚ ਫਿਰ ਹਜ਼ਰਤ ਯੂਸਫ ਅਲੈਹਿਸਸਲਾਮ ਹਾਕਮ ਬਣ ਗਏ ਮਿਸਰ ਤੇ, ਫਿਰੌਨ ਨੂੰ ਸ਼ਿਕਸਤ ਦਿੱਤੀ ਉਹਨਾਂ ਨੇ। ਜਦੋਂ ਹਾਕਮ ਬਣੇ ਨੇ ਫਿਰ ਉਹਨਾਂ ਨੇ ਜ਼ੁਲੈਖਾ ਦੇ ਨਾਲ ਸ਼ਾਦੀ ਕਰ ਲਈ। ਦੈਸਰ ਜਿਹੜਾ ਹੈ, ਦੈਸਰ ਰਾਵਣ ਹੈਗਾ, ਇਹਨੂੰ 10 ਗੋਡ ਵੀ ਕਹਿੰਦੇ ਨੇ। ਇਹ ਜਿਹੜਾ ਦਸ਼ਹਰਾ ਵੀ 10 ਗੋਡ ਹੈਗਾ, ਰਾਵਣ ਵੀ ਹੈ। A leading character in the tale Ramayana, Ravan was said to be from a race of titans 60 yards in height. Ravan was taller than this. He was a great scholar. For this reason he is shown with 10 heads. ਕਹਿੰਦੇ ਬੜਾ scholar ਸੀ, ਇਸ ਲਈ ਉਹਦੇ 10 ਸਿਰ ਸਨ। And called Dasera 10-headed. He had great arrogance to the deities, connived to punish him, to bring Sita and to be killed by Ramchandra. ਇਹ ਕਹਾਣੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੈਂ ਡਿਟੇਲ ਸਿਰਫ ਇਸ ਲਈ ਦਿੱਤੀ ਹੈ ਥੋੜੀ ਜਿਹੀ। ਅਮਰਜੀਤ ਜੀ ਮੇਰੇ ਸਾਨੂੰ ਜ਼ਿਆਦਾ ਜਾਂ ਗੁਰਦਾਸ ਜੀ ਸਾਨੂੰ ਦੱਸ ਸਕਦੇ ਨੇ। ਦਸਰ ਜਿਹੜਾ ਦਸਰ ਇੱਥੇ ਲਿਖਿਆ ਹੈ, ਉਹ 10 ਦੀ ਗੱਲ ਕਰਦੇ ਹਨ। ਹਾਂ, ਫੇਰ ਖਲੋ ਕੇ ਸਿਫਤ ਕਰਨਾ ਇਹਨਾਂ ਤਰੀਮਤਾ ਖਾਨ ਨਿਵਾ ਦਿੱਤੇ ਨੇ, ਨਿਵਾ ਦਿੱਤੇ, ਝੁਕਾ ਦਿੱਤੇ। ਰਾਜੇ ਬੋਝ ਤੇ ਚੜ ਸਵਾਰ ਹੋਈਆਂ, ਮਾਰ ਅੱਡੀਆਂ ਅਕਲ ਭੁਲਾ ਦਿੱਤੇ। ਪੂਰਨ ਬਖਤ ਵਿਚਾਰਾ ਸੀ ਕੌਣ ਕੋਈ, ਯੂਸਫ ਜੇ ਤਾਂ ਖੂਹ ਪਵਾ ਦਿੱਤੇ। ਕਾਦਰ ਯਾਰ ਤਰੀਮਤਾ ਜ਼ਾਤ ਡਾਢੀ, ਦੈਸਰ ਜੇ ਤਾਂ ਥਾਂ ਮਰਵਾ ਦਿੱਤੇ। ਲਓ ਜੀ, ਐਸ ਮੇਰੀ ਗੱਲ ਤੇ ਖਤਮ ਹੋ ਗਈ, ਤੇ ਹੁਣ ਤੁਸੀਂ ਇਹਦੇ ਤੇ ਕਿਸ਼ੋਰ ਜੀ ਤੇ ਬਹੁਤ ਤੁਸੀਂ ਤਾਂ ਬਹੁਤ ਖੁਸ਼ ਹੋ ਕੇ ਗੱਲ ਕਰੋਗੇ। ਨਹੀਂ ਇਹ 3 ਬੰਦਿਆਂ ਨਾਲ ਜ਼ਿਕਰ ਕਰਨਾ ਪਿਆ ਨਾ, ਉਹ ਆਖਣਾ ਪਿਆ ਕਿ ਰਾਜਾ ਸਲਵਾਨ ਕੇ ਕੋਈ ਰਨ ਮੁਰੀਦ ਹੋ ਸੀ, ਰਾਜੇ ਭੋਜ ਉੱਪਰ ਔਰਤਾਂ ਸਵਾਰ ਹੋਈ ਗਈਆਂ, ਅਤੇ ਪੂਰਨ ਭਗਤ ਕਿਹੜਾ ਕੋਈ ਵਿਚਾਰਾ ਹੋ ਸੀ, ਯੂਸਫ ਜਿਹਾ ਵੀ ਖੂਹ ਚ ਪਵਾ ਦਿੱਤਾ। ਤੇ ਕਾਦਰ ਯਾਰ ਤਰੀਮਤਾਂ ਜ਼ਾਤ ਡਾਢੀ, ਇਹ ਜ਼ਾਹਿਰਾ ਅਪਰ ਆਲੇ ਕੀ ਡਾਢਾ ਪਿਆ ਆਖਣਾ। ਤੇ ਡਾਢੇ ਅਗਰ ਅੱਗੇ ਜਿਹੜਾ ਮਰਜ਼ੀ ਜ਼ਾਲਮ ਹੋਏ ਉਹ ਆਖਰ ਮਰੀ ਗਸ਼ਣਾ। ਤੇ ਉਹ ਜਿਹੜੀ 3 ਉਸ ਦੈਸਰ ਨੀ ਤੇ ਯੂਸਫ ਨੀ ਤੇ ਰਾਜੇ ਭੋਜ ਨੀ ਐਗਜ਼ਾਮਪਲ ਉਸ ਦਿੱਤੀ ਕਿ ਔਰ ਆਪਣੀ ਗੱਲ ਕੀਤੀ, ਬਹੁਤ ਖੂਬਸੂਰਤ ਬੰਦਾ। हाँ जी गुरदास जी।
ਪਹਿਲਾਂ ਯੂਸਫ ਦੀ ਗੱਲ ਹੋਈ ਹੈ ਨਾ, ਮੇਰਾ ਖਿਆਲ ਉਹ ਇਸ ਬੰਦ ਚ ਆਈ ਹੈ ਨਾ, ਯੂਸਫ ਦੀ ਮੇਰਾ ਖਿਆਲ। ਇਹ ਫਿਰ ਤੁਸੀਂ ਪਹਿਲਾਂ ਗੱਲ ਕਰ ਚੁੱਕੇ ਆ, ਤੇ ਬਾਕੀ ਮੇਰੇ ਕੋਲ ਹੋਰ ਕੋਈ ਗੱਲ ਹੈ ਨਹੀਂ। ਮੇਰਾ ਖਿਆਲ ਅਮਰ ਨੇ ਜੇ ਗੱਲ ਕਰਨੀ ਤਾਂ ਕਰ ਲਓ ਹਨਾ। ਉਹਦੇ ਤਰਹਿਮਤ ਦੀ ਗੱਲ ਹਾਂਜੀ ਹੈ, ਸ਼ਾਇਰ ਹੋਏ ਨੇ ਚੌਧਰੀ ਗੁਲਾਮ ਰਸੂਲ। ਹਾਂਜੀ ਉਹਨਾਂ ਨੇ ਕਪੂਰਥਲਾ ਦੇ ਸਨ, ਮੇਰਾ ਖਿਆਲ ਕਪੂਰਥਲਾ ਵੀ ਕਿਹਾ ਜਾਂਦਾ। ਉਹਨਾਂ ਨੇ ਯੂਸਫ ਜ਼ੁਲੈਖਾ ਦਾ ਕਿੱਸਾ ਲਿਖਿਆ। ਠੀਕ ਹੈ। ਤੇ ਕਿਸੇ ਜ਼ਮਾਨੇ 'ਚ ਬੜਾ ਸਾਡੇ ਗਾਇਆ ਜਾਂਦਾ ਸੀ। ਮੇਰੇ ਆਪਣੇ ਘਰ 'ਚ ਮੇਰੇ ਨਾਨਾ ਔਰ ਮੇਰੇ ਮਾਮੇ ਵੀ ਗਾਉਂਦੇ ਸੀ। ਮੇਰੀ ਮਾਂ ਕਹਿੰਦੀ ਸੀ ਉਹ ਗਾਈ ਜਾਂਦੇ ਸੀ, ਉੱਥੇ ਕਿਤਾਬ ਪੜ੍ਹੀ ਜਾਂਦੇ ਸੀ ਤੇ ਰੋਈ ਜਾਂਦੇ ਸੀ। ਤੇ ਉਹ ਕਹਿੰਦੇ ਯੂਸਫ ਪੁੱਛੇ ਦੱਸ ਜ਼ੁਲੈਖਾ ਕਿੱਥੇ ਗਈ ਜਵਾਨੀ, ਕਹੇ ਜ਼ੁਲੈਖਾ ਇਸ਼ਕ ਤੇਰੇ ਤੇ ਕਰ ਦਿੱਤੀ ਕੁਰਬਾਨੀ। ਤੇ ਯੂਸਫ ਪੁੱਛੇ ਦੱਸ ਜ਼ੁਲੈਖਾ ਅੱਖੀਂ ਕਿੱਥੇ ਗਈਆਂ, ਤੇ ਕਹੇ ਜ਼ੁਲੈਖਾ ਇਸ਼ਕ ਤੇਰੇ ਨੇ ਪਾ ਛੁਰੀਆਂ ਕੱਢ ਲਈਆਂ। ਇਹ ਦੋ ਸ਼ੇਰ ਮੈਨੂੰ ਪੁਰਾਣੇ ਯਾਦ ਨੇ, ਯੂਸਫ ਜ਼ੁਲੈਖਾ ਦਾ ਜਿਹੜਾ ਕਲਾਮ ਹੈ। ਤੇ ਅਮਰਜੀਤ ਜੀ ਕਰੋ ਤੁਸੀਂ ਗੱਲਬਾਤ, ਹੁਣ ਕਨਕਲੂਡ ਕਰੋ ਬੇਸ਼ੱਕ। ਇਹ ਦੇਖੋ ਬੜੀ ਵੈਸੇ ਤਾਂ ਹਿਸਟੋਰੀਕਲ ਇਹਦੇ ਚ ਸਾਰੇ ਇਨਸੀਡੈਂਟ ਦੱਸੇ ਨੇ। ਵਾਰਿਸ ਸ਼ਾਹ ਨੇ ਵੀ ਐਗਜ਼ੈਕਟਲੀ ਔਰਤਾਂ ਨੂੰ ਕਾਫੀ ਭੰਡਿਆ, ਤੇ ਇਹਦੇ ਚ ਦੋ ਗੱਲਾਂ ਉੱਭਰ ਕੇ ਆਉਂਦੀਆਂ। ਇੱਕ ਤੇ ਦੱਸਦੇ ਨੇ ਕਿ ਔਰਤ ਦੀਆਂ ਚਤਰ ਚਲਾਕੀਆਂ ਜਿਨ੍ਹਾਂ ਕਰਕੇ ਰਾਜੇ ਭੋਜ ਵਰਗੇ ਉਹਦੇ ਵਿੱਚ ਫਸ ਗਿਆ ਹੈ। ਦੂਸਰੇ ਬਿਊਟੀ, ਕਿ ਬਿਊਟੀਫੁਲ ਹੋਣਾ ਮਤਲਬ ਬੰਦੇ ਦਾ ਹੈਂਡਸਮ ਹੋਣਾ ਕਹਿ ਲਓ ਇੱਥੇ ਯੂਸਫ ਹੋਰਾਂ ਦਾ, ਔਰ ਇੱਥੇ ਲੂਣਾ ਦਾ ਬਿਊਟੀਫੁਲ ਹੋਣਾ, ਔਰ ਸੀਤਾ ਔਰ ਦਰਅਸਲ ਦੇ ਵਿੱਚ ਸੀਤਾ ਦਾ ਬਹੁਤ ਬਿਊਟੀਫੁਲ ਹੋਣਾ ਇੱਕ ਕਿਸਮ ਦੀ ਇਨਵਾਈਟਿੰਗ ਟਰਬਲ ਹੈ, ਆਫਤ ਆਉਣੇ ਨੂੰ ਤਿਆਰ ਹੈ। ਮਤਲਬ ਕਿ ਪਰ ਉਹਨਾਂ ਸਾਰੀਆਂ ਦੇ ਅੰਦਰ ਜਿਹੜੀ ਪਹਿਲਾਂ ਗਲਤੀ ਹੁੰਦੀ ਹੈ ਨਾ, ਉਹ ਮਰਦ ਦੀ ਹੁੰਦੀ ਹੈ। ਮਰਦ ਨੇ ਹੀ, ਤੁਸੀਂ ਯੂਸਫ ਦੇ ਭਰਾਵਾਂ ਲਾ ਲਓ ਕਿ ਉਹਨੇ ਦੇਖਿਆ ਬਹੁਤ ਸੋਹਣਾ, ਤੇ ਗਲਤੀ ਤਾਂ ਉਹਨਾਂ ਦੀ ਹੈ ਨਾ। ਰਾਜੇ ਭੋਜ ਦੇ ਨੇ ਜਿਹੜੀਆਂ ਜਨਾਨੀਆਂ ਆਪਣੇ ਰੱਖੀਆਂ ਆ ਸੋਹਣੀਆਂ ਤੋਂ ਸੋਹਣੀਆਂ, ਉਹਨਾਂ ਦੇ ਆਪਸ ਦੇ ਵਿੱਚ ਜੋ ਝਗੜੇ ਹੁੰਦੇ ਆ, ਪਰ ਗਲਤੀ ਤਾਂ ਓਰੀਜਨਲੀ ਜਿਹੜੀ ਆ ਰਾਜੇ ਭੋਜ ਦੀ ਆ। ਦੈਸਰ ਦੀ ਵੀ ਇਸੇ ਤਰ੍ਹਾਂ ਹੀ ਹੈ। ਰਾਵਣ ਸੀਤਾ ਦੀ ਬਿਊਟੀ ਕਰਕੇ, ਮੇਰਾ ਖਿਆਲ ਉਹ ਆਪਣੇ ਰਾਮਚੰਦਰ ਦੇ ਵਿਆਹ ਤੋਂ ਪਹਿਲਾਂ ਵੀ ਜਿਹੜਾ ਰਾਵਣ ਸੀ ਉਹ ਸਾਰੀ ਕਿੰਗਡਮ ਦੂਜਿਆਂ ਨੂੰ ਜਾਣਦਾ ਸੀ, ਜਿੱਥੇ ਸੀਤਾ ਦੇ ਪੇਰੈਂਟਸ ਸੀਗੇ। ਔਰ ਬਸ ਚੱਕ ਕੇ ਲਿਜਾਣ ਦਾ ਮਤਲਬ ਰਾਵਣ ਦਾ ਇਹੀ ਸੀਗਾ ਕਿ ਉਹ ਬਿਊਟੀਫੁਲ ਬਹੁਤ ਜ਼ਿਆਦਾ ਸੀ, ਉਹਨੂੰ ਆਪਣੀ ਮਤਲਬ ਘਰ ਵਾਲੀ ਬਣਾਉਣਾ ਚਾਹੁੰਦਾ ਸੀ, ਔਰ ਇੰਨਾ ਪੱਕਾ ਸੀ ਆਪਣੀ ਵਿਦਿਆ ਦਾ ਕਿ ਉਹਨੂੰ ਬਿਨਾਂ ਉਹਦੇ ਪਰਮਿਸ਼ਨ ਤੋਂ ਬਿਨਾਂ ਉਹਨੇ ਕੋਈ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਕੀਤੀ। ਸਿਆਣਾ ਤਾਂ ਸੀ, ਪਰ ਵਿੱਚੋਂ ਜਿਹੜੀ ਇੱਕ ਕਿਸਮ ਦੀ ਨਾ ਮਰਦ ਪੁਣੇ ਦੀ ਜਿਹੜੀ ਕਿ ਮੈਂ ਇਹ ਚੀਜ਼ ਹਾਸਲ ਕਰਨੀ ਐਟ ਐਨੀ ਕੋਸਟ, ਇਹ ਮਰਦਾਂ ਦੀ ਗਲਤੀ ਹੈ, ਜਿਸ ਕਰਕੇ ਫਿਰ ਜਨਾਨੀਆਂ ਵਿਚਾਰੀਆਂ ਨੂੰ ਭੁਗਤਣੀਆਂ ਪੈਂਦੀਆਂ। ਉਹ ਫਿਰ ਦੇ ਰਿਜ਼ੋਰਟ ਟੂ ਚੁਸਤ ਚਲਾਕੀਆਂ ਤੇ ਦਗਾਬਾਜ਼ੀਆਂ ਚ ਕਰਨ ਦੇ ਵਿੱਚ ਜਨਾਨੀਆਂ ਆ ਜਾਂਦੀਆਂ। ਪਰ ਮੇਰਾ ਖਿਆਲ ਹੈ ਸ਼ੁਰੂ ਦੇ ਵਿੱਚ ਜਿਹੜੀਆਂ ਗਲਤੀਆਂ ਹੁੰਦੀਆਂ ਜਿਹੜੇ ਉਹ ਰਾਜੇ ਉਹ ਮਰਦ ਹੀ ਕਰਦੇ ਨੇ। ਮੈਂ ਕੁਛ ਇਸ ਤਰ੍ਹਾਂ ਸਮਝਦਾ ਸੀ ਇਸ ਗੱਲ ਨੂੰ। ਆਜੋ ਉਹਨੇ ਵਾਰਿਸ ਸ਼ਾਹ ਨੇ ਰੰਨਾਂ ਨੂੰ ਕੀਤਾ ਹੈ, ਲੇਕਿਨ ਉਹਨੇ ਜੱਟਾਂ ਨੂੰ ਵੀ ਬਹੁਤ ਕੀਤਾ। ਰਾਂਝੇ ਦੀ ਵੀ ਉਹਨੇ ਬਹੁਤ ਬੇਇੱਜ਼ਤੀ ਕੀਤੀ ਹੈ, ਕੋਈ ਘੱਟ ਨਹੀਂ ਕੀਤੀ। ਸਹੀ ਸਾਹਿਬ ਤੁਸੀਂ ਆ ਗਏ ਹੋ, ਵੈਲਕਮ। ਠੀਕ, ਮੇਰੇ ਅਰਜੈਂਟ ਗੈਸਟ ਆ ਗਏ ਕੋਈ। ਹਾਂ, ਤੁਹਾਡਾ ਜਿਹੜਾ 10 ਮਿੰਟ ਹੈ ਤੁਸੀਂ ਅਸੀਂ ਅਵੇਲ ਕਰੀਏ। ਨਹੀਂ ਮੈਂ ਕਿਹਾ ਚਲੀਏ, ਨਿਕਲੀ ਹੈ ਮੁੱਕਿਆ ਕੰਮ। ਅਸੀਂ ਤਾਂ ਮੁਕਾ ਲਿਆ, ਇਸੇ ਇੱਕ ਬੰਦ ਹੋਰ ਪੜ੍ਹ ਲਿਆ। ਵੈਸੇ ਅਸੀਂ 4 ਬੰਦ ਪੜ੍ਹੇ ਨੇ। ਚਲੋ ਵੈਰੀ ਗੁੱਡ, ਮੈਂ ਵਾਚ ਕਰ ਲਾਂਗਾ ਤੇ ਮੈਂ ਹੁਣ ਨਿਕਲਣ ਲੱਗਾ। ਗੈਸਟ ਆ ਗਏ ਸਨ ਬੜੇ ਜ਼ਰੂਰੀ, ਤੇ ਮੈਨੂੰ ਬਹਿਣਾ ਪੈ ਗਿਆ। ਠੀਕ ਹੈ ਸਾਡੀ ਬਹੁਤ ਅੱਛੀ ਸੰਗਤ ਹੋ ਗਈ, ਬਹੁਤ ਅੱਛੀ ਹੋ ਗਈ ਸਾਡੀ। ਵੈਰੀ ਗੁੱਡ, ਆਈ ਐਮ ਸਟਾਪਿੰਗ ਰਿਕਾਰਡਿੰਗ। ਰਿਕਾਰਡਿੰਗ ਸੁਣੋਗੇ ਤੁਹਾਨੂੰ ਮਜ਼ਾ ਆਏਗਾ। ਬਿਲਕੁਲ ਬਿਲਕੁਲ। ਥੈਂਕ ਯੂ।